ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਨਾ ਟੋਰਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 9 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਗੱਲ ਕਰੀਏ ਜੰਗ ਦੀ। ਭਾਰਤ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਸ਼ਰਮਾ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ। ਪਰ ਜਦੋਂ ਜੰਗ ਦੀ ਗੱਲ ਆਉਂਦੀ ਹੈ, ਜਦੋਂ ਸੰਕਟ ਦੀ ਗੱਲ ਆਉਂਦੀ ਹੈ, ਜਦੋਂ ਆਲਮੀ ਭਾਈਚਾਰੇ ਦੇ ਜਿਹੜੇ ਚੀਜ਼ਾਂ ਚੱਲ ਰਹੀਆਂ ਨੇ ਇਸ ਟਾਈਮ, ਜਿਹੜੇ ਵਰਤਾਰੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਟਿੱਪਣੀ ਦੀ ਗੱਲ ਆਉਂਦੀ ਹੈ ਤਾਂ ਦੋਨੇ ਚੁੱਪ ਨੇ। ਇਹ ਤਾਂ ਚਲ ਗੱਲਾਂ ਛੱਡੋ, ਤੇਲ ਤੇ ਗੈਸ ਬੰਦ ਨੇ ਪਰ ਫਿਰ ਵੀ ਇਹ ਚੁੱਪ ਨੇ। ਪ੍ਰਵੀਨ ਜੀ, ਜੰਗ ਕਾਫੀ ਭਿਆਨਕ ਰੂਪ ਲੈ ਗਈ ਹੈ। ਜੀ। ਤੇਲ ਦੇ ਭੰਡਾਰਾਂ ਤੱਕ ਤੇ ਹਮਲੇ ਹੋ ਰਹੇ ਨੇ। ਈਰਾਨ ਨੇ ਆਪਣਾ ਅਗਲਾ ਆਗੂ ਖਮੇਨੀ ਦੇ ਮੁੰਡੇ ਨੂੰ ਚੁਣਿਆ ਤੇ ਦਮ ਭਰਿਆ ਜਾ ਰਿਹਾ ਇਜ਼ਰਾਈਲ ਵੱਲੋਂ ਕਿ ਜੀ ਉਹ ਵੀ ਜ਼ਖਮੀ ਕਰ ਲਿਆ ਸੀ, ਹੈਨਾ। ਤੇ ਉਧਰ ਈਰਾਨ ਕਹਿੰਦਾ ਕਿ ਕੋਈ ਗੱਲ ਨਹੀਂ, ਜੇ ਹੁਣ ਲੜਾਈ ਚ ਆਏ ਆ ਤਾਂ ਆਖਰੀ ਗੋਲੀ ਤੱਕ ਲੜਾਂਗੇ ਜੀ। ਇਹ ਲੜਾਈ ਰੁਕਦੀ ਕਿਤੇ ਦਿਖਦੀ ਨਹੀਂ ਅਜੇ। ਤੇ ਬੇਸ਼ੱਕ ਕਿਹਾ ਜਾ ਰਿਹਾ ਈਰਾਨ ਵੱਲੋਂ ਕਿ ਅਸੀਂ ਆਪਣੇ ਗਵਾਂਢੀ ਮੁਲਕਾਂ ਤੇ ਹੁਣ ਹਮਲੇ ਤਾਂ ਨਹੀਂ ਕਰਾਂਗੇ, ਬਸ਼ਰਤੇ ਉਹ ਅਮਰੀਕਾ ਨਾਲ ਨਾ ਜਾਣ। ਤੋ ਇਹਦਾ ਮਤਲਬ ਸਥਿਤੀ ਤਾਂ ਅਜੇ ਕਾਫੀ ਤਣਾਅ ਬਣੀ ਹੋਈ ਹੈ ਜੀ। ਹੁਣ ਆਪਾਂ ਲਗਾਤਾਰ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਸੀ ਕਿ ਵੀ ਇਹ ਲੜਾਈ ਜਿਹੜੇ ਤਿੰਨ ਮੁਲਕਾਂ 'ਚ ਜਾਂ ਹੋਰ ਜਿਹੜੇ ਮੁਲਕਾਂ 'ਚ ਬੰਬਾਰੀ ਦੇ ਰੂਪ 'ਚ, ਮਿਜ਼ਾਈਲਾਂ ਦੇ ਰੂਪ 'ਚ, ਅਟੈਕ ਦੇ ਰੂਪ 'ਚ ਫੈਲ ਰਹੀ ਆ, ਉੱਥੇ ਤੱਕ ਸੀਮਤ ਨਹੀਂ ਰਹਿਣੀ। ਇਹਦਾ ਅਸਰ ਉਹਨਾਂ ਸਮੁੱਚੇ ਮੁਲਕਾਂ ਤੱਕ ਜਾਣਾ ਜਿਹੜੇ ਆਪਸ 'ਚ ਜੁੜੇ ਨੇ ਕਾਰੋਬਾਰੀ ਤੌਰ ਤੇ। ਤੇ ਉਹਦਾ ਅਸਰ ਹੁਣ ਦਿਖਣ ਲੱਗ ਪਿਆ ਜੀ। ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿੱਚ ਤਾਂ ਹਾਹਾਕਾਰ ਮਚ ਗਈ ਤੇਲ ਨੂੰ ਲੈ ਕੇ। ਪਰ ਅਸੀਂ ਜੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਸਰਕਾਰਾਂ ਨੂੰ ਭੁਲੇਖਾ ਕਿ ਗੱਲ ਲੁਕੀ ਰਹੂਗੀ, ਗੱਲ ਬਾਹਰ ਆ ਗਈ ਸਾਡੇ ਵੀ। ਹਾਂਜੀ, ਬਿਲਕੁਲ। ਮਤਲਬ ਬਕਾਇਦਾ ਤੌਰ ਤੇ ਕਮਰਸ਼ੀਅਲ ਸਿਲੰਡਰ ਦੀ ਤਾਂ ਬੈਨ ਹੀ ਹੋ ਗਿਆ। ਉਹ ਤਾਂ ਇੱਕ ਤਰ੍ਹਾਂ ਨਾਲ ਰੋਕ ਲੱਗ ਗਈ ਕਿ ਤੁਸੀਂ ਕਮਰਸ਼ੀਅਲ ਸਿਲੰਡਰ ਦੀ ਸਪਲਾਈ ਰੋਕ ਦਿਓ। ਤੇ ਕਮਰਸ਼ੀਅਲ ਸਿਲੰਡਰ ਦੀ ਸਪਲਾਈ ਰੋਕਣ ਦਾ ਮਤਲਬ ਹੋਟਲ ਚੇਨ 'ਚ ਬ੍ਰੇਕ। ਇਹਦਾ ਮਤਲਬ ਰੈਸਟੋਰੈਂਟ, ਢਾਬੇ, ਰੇਹੜੀ ਫੜੀ ਜਿਹੜੇ ਕੰਮ 'ਚ ਸਿਲੰਡਰ ਵਰਤੇ ਉਹਨਾਂ ਸਾਰਿਆਂ 'ਚ ਬ੍ਰੇਕ। ਜਾਂ ਤੁਸੀਂ ਉਹਦੀ ਥਾਂ ਦੇ ਉੱਤੇ ਹੁਣ ਬਲੈਕ ਕਰੋਗੇ ਘਰਾਂ ਵਾਲੇ ਤੇ ਫਿਰ ਘਰਾਂ 'ਚ ਹਾਹਾਕਾਰ। ਸਹੀ ਗੱਲ, ਬਿਲਕੁਲ। ਤੁਸੀਂ ਮਤਲਬ ਇੱਕ ਹੋਰ ਨਵਾਂ ਮਸਲਾ ਪੈਦਾ ਕਰਨ ਜਾ ਰਹੇ ਹੋ। ਇਹ ਪਹਿਲਾਂ ਨਹੀਂ ਸਮਝ ਆ ਰਿਹਾ ਸੀਗਾ ਜਦੋਂ ਅਮਰੀਕਾ ਨੇ ਹਮਲਾ ਕੀਤਾ, ਤਦ ਅਸੀਂ ਕਿਉਂ ਨਹੀਂ ਬੋਲ ਪਾਏ ਕਿ ਵੀ ਇਹਦੇ ਨਾਲ ਅਸਰ ਅਸੀਂ ਵੀ ਹੋਣਾ ਪੀੜਤ। ਸਹੀ ਗੱਲ। ਤੇਲ ਦੀ ਸਪਲਾਈ ਲਗਭਗ ਰੁਕੀ ਹੋਈ ਆ, ਫਿਰ ਅਸੀਂ ਰੂਸ ਦੀ ਸ਼ਰਨ 'ਚ ਜਾ ਰਹੇ ਹਾਂ। ਕਦੇ ਅਸੀਂ ਅਮਰੀਕਾ ਦੇ ਕਹੇ ਦੇ ਉੱਤੇ ਜੀ ਰੂਸ ਨਾਲ ਰਿਸ਼ਤਾ ਤੋੜ ਲਿਆ, ਹੁਣ ਅਮਰੀਕਾ ਕਹਿੰਦਾ ਜੋੜ ਲਓ, ਤਾਂ ਉਹਦੇ ਕਹੇ ਤੇ ਜੋੜ ਲਿਆ। ਫਿਰ ਰੂਸ ਵੀ ਆਪਣੀ ਮਨਮਰਜ਼ੀ ਕਰੂਗਾ। ਫਿਰ ਹੁਣ ਉਹ ਤੁਹਾਡੇ ਨਾਲ ਦੋਸਤਾਨਾ ਤਰੀਕੇ ਨਾਲ ਥੋੜਾ ਆਊਗਾ, ਫਿਰ ਤਾਂ ਉਹ ਵਪਾਰੀ ਦੇ ਤਰੀਕੇ ਨਾਲ ਆਊਗਾ। ਵੈਸੇ ਤਾਂ ਜਿਹੜੇ ਪਹਿਲਾਂ ਹੀ ਹਥਿਆਰ ਤੇਲ ਵੇਚਦੇ ਨੇ ਉਹਨਾਂ ਦਾ ਵਪਾਰ ਹੀ ਆ ਨਾ, ਯਾਰਾਨਾ ਥੋੜਾ ਕੋਈ। ਤੇ ਹੁਣ ਮੌਕਾ ਅਗਲਿਆਂ ਕੋਲ। ਹੁਣ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਭਾਰਤ ਦੀ ਸੈਸ਼ਨ ਚੱਲ ਰਿਹਾ ਸੰਸਦ ਦਾ ਜੀ ਜਨਾਬ। ਉੱਥੇ ਬਾਕੀ ਸਾਰੇ ਮੁੱਦੇ ਮਨਫੀ ਹੋ ਚੁੱਕੇ ਨੇ ਜੀ। ਹੋ ਸਕਦਾ ਮੋਦੀ ਸਰਕਾਰ ਲਈ ਇਹ ਰਾਹਤ ਵਾਲੀ ਗੱਲ ਹੋਵੇ ਕਿ ਲੈ ਵੀ ਆਪਣੇ ਤਾਂ ਸਾਰੇ ਮਸਲੇ, ਅਮਰੀਕਾ ਨਾਲ ਵਪਾਰ ਸਮਝੌਤੇ ਵਾਲਾ ਮਸਲਾ ਵੀ ਢੱਠੇ ਖੂਹ 'ਚ ਚਲਾ ਗਿਆ, ਹੈ ਨਾ। ਆ ਜੀ ਫੌਜ ਮੁਖੀ ਦੀ ਕਿਤਾਬ ਦਾ, ਸਾਬਕਾ ਫੌਜ ਮੁਖੀ ਦੀ ਕਿਤਾਬ ਵਾਲਾ ਮਸਲਾ ਸੀ, ਲੈ ਉਹ ਤੋਂ ਵੀ ਬਚ ਗਏ। ਆ ਮਨਰੇਗਾ ਤੇ ਸਾਨੂੰ ਘੇਰਦੇ ਸੀ,
ਹੈ ਨਾ, ਆ ਜੀ NRC CA ਇਸ ਮਸਲੇ ਤੇ ਕਰਦੇ ਸੀ ਜੀ, ਸਹੀ ਗੱਲ ਹੈ ਨਾ, ਆ ਜੀ ਇਹ ਸਾਰੇ ਮਸਲਿਆਂ ਤੇ ਲਓ ਜੀ ਆਪਾਂ ਤਾਂ ਬੱਚੇ ਖੜੇ ਆ। ਪਰ ਇਹ ਸਾਰੇ ਮਸਲਿਆਂ ਨੂੰ ਖਾਧਾ ਕਿਹੜੇ ਮਸਲੇ ਨੇ? ਜੰਗ ਨੇ ਜੀ। ਸਹੀ ਗੱਲ। ਤੇ ਜੇ ਜੰਗ ਐਡਾ ਬੜਾ ਮਸਲਾ ਕਿ ਬਾਕੀ ਮਸਲੇ ਖਾ ਰਹੇ, ਤੁਸੀਂ ਜੰਗ ਤੇ ਵੀ ਗੱਲ ਨਹੀਂ ਕਰ ਰਹੇ, ਤੁਸੀਂ ਜੰਗ ਤੋਂ ਵੀ ਭਗੌੜੇ ਹੋ। ਬਿਲਕੁਲ। ਵਿਰੋਧੀ ਧਿਰਾਂ ਜੀ ਸਵਾਲ ਕਰਦੀਆਂ, ਵਿਰੋਧੀ ਧਿਰਾਂ ਘੇਰਦੀਆਂ ਜੀ, ਇਹ ਪ੍ਰੋਪੋਗੰਡਾ ਕਰਦੀਆਂ। ਇਸ ਤੇ ਮਤਲਬ ਤੁਸੀਂ ਸਾਰੇ ਦੋਸ਼ ਉਹਨਾਂ ਦੇ ਮੜ ਲਓ ਤੇ ਆਪ ਗੱਲ ਕਰਨ ਤੋਂ ਭੱਜੋ, ਫਿਰ ਇਹ ਡਰਪੋਕਪਣਾ ਨਹੀਂ ਤਾਂ ਹੋਰ ਕੀ ਹੈ ਜੀ? ਸਹੀ ਗੱਲ। ਜਾਂ ਨਾ ਸਮਝੀ ਨਹੀਂ ਤਾਂ ਹੋਰ ਕੀ ਹੈ ਜੀ? ਜਾਂ ਤਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਕਰੀਏ ਕੀ ਜੀ, ਜਾਂ ਤੁਸੀਂ ਇਹ ਸਮਝਣਾ ਹੀ ਨਹੀਂ ਚਾਹੁੰਦੇ, ਦੇਖਣਾ ਹੀ ਨਹੀਂ ਚਾਹੁੰਦੇ ਕਿ ਮੁਲਕ ਦੀ ਸਥਿਤੀ ਕੀ ਹੋਣ ਜਾ ਰਹੀ ਹੈ। ਸਹੀ ਗੱਲ, ਬਿਲਕੁਲ। ਜਾਂ ਤੁਹਾਡੀ ਸਮਝ ਹੀ ਇੰਨੀ ਨਹੀਂ ਹੈਗੀ ਕਿ ਤੁਸੀਂ ਅੰਤਰਰਾਸ਼ਟਰੀ ਮਸਲਿਆਂ ਨੂੰ ਇੰਝ ਸਮਝ ਸਕੋ, ਉਹਦੇ ਅਸਰ ਰਸੂਖ ਨੂੰ। ਤੁਹਾਡੀ ਸਮਝ ਦਾ ਪੱਧਰ, ਦਿਮਾਗ ਤੁਹਾਡਾ ਇੰਨਾ ਛੋਟਾ ਹੋ ਗਿਆ। ਜਾਂ ਫਿਰ ਤੁਸੀਂ ਡਰਪੋਕ ਇੰਨੇ ਹੋ ਗਏ ਜੀ ਕਿ ਤੁਸੀਂ ਪੁੱਛ ਕੇ ਹੀ ਬੋਲਣਾ, ਪੁੱਛ ਕੇ ਹੀ ਦੱਸਣਾ, ਪੁੱਛ ਕੇ ਹੀ ਅਫਸੋਸ ਪ੍ਰਗਟਾਉਣਾ, ਉਹ ਵੀ ਕਾਗਜ਼ 'ਚ ਲਿਖਣਾ, ਚਿੱਠੀ ਭੇਜ ਕੇ ਵੀ ਅਫਸੋਸ ਨਹੀਂ ਪ੍ਰਗਟਾਉਣਾ। ਇਰਾਨ ਦੇ ਮੁਖੀ ਜੇ ਮਾਰਿਆ ਵੀ, ਮਤਲਬ ਇਹਦਾ ਮਤਲਬ ਅਸੀਂ ਕਿਸ ਕਦਰ ਗੁਲਾਮ ਹੋ ਗਏ, ਇਹ ਵੀ ਸਵਾਲ ਖੜਾ। ਜੀ ਜੀ ਜੀ। ਚਲੋ, ਉਹ ਤਾਂ ਭਾਰਤ ਦੀ ਸੰਸਦ ਹੈ ਤੇ 56 ਇੰਚ ਵਾਲੇ 26 ਇੰਚ ਦੇ ਬਣੇ ਬੈਠੇ ਨੇ, ਪਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਪੰਜਾਬ ਦਾ ਪੁੱਤ ਹੈ ਜੀ। ਉਹ ਤਾਂ ਪਿੰਡਾਂ ਚੋਂ ਆਇਆ, ਉਹ ਤਾਂ ਮਾਸਟਰ ਦਾ ਮੁੰਡਾ ਹੈ, ਉਹ ਤਾਂ ਵਿੱਦਿਅਕ ਮਸਲੇ ਵੀ ਸਮਝਦਾ, ਸਿਹਤ ਦੇ ਮਸਲੇ ਵੀ ਸਮਝਦਾ, ਤੇ ਉਹ ਤਾਂ ਆਰਥਿਕ ਸਾਰਾ ਕੁਝ ਜਾਣਦਾ। ਉਹ ਤਾਂ ਮੰਡੀ ਤੋਂ ਲੈ ਕੇ ਮੋਟਰ ਦੇ ਪੱਟੇ ਤੱਕ ਸਾਰਾ ਕੁਝ ਪਤਾ। ਸਹੀ ਗੱਲ, ਬਿਲਕੁਲ। ਤੇ ਬਜਟ ਸੈਸ਼ਨ ਸਾਡਾ ਵੀ ਚੱਲ ਰਿਹਾ। ਮੈਨੂੰ ਦੱਸ ਦਿਓ ਕਿ ਸੱਤਾਧਾਰੀ ਧਿਰ ਵੱਲੋਂ ਜਾਂ ਵਿਰੋਧੀ ਧਿਰ ਵੱਲੋਂ ਜੰਗ ਦੇ ਹਵਾਲੇ ਨਾਲ ਕੋਈ ਗੱਲ ਹੋਈ ਹੋ? ਜੇ ਇਸ ਜੰਗ ਦਾ ਅਸਰ ਵਿਸ਼ਵ ਪੱਧਰ ਤੇ ਪੈ ਰਿਹਾ ਤਾਂ ਵਿਸ਼ਵ 'ਚ ਭਾਰਤ ਆਉਂਦਾ ਹੈ, ਤੇ ਜੇ ਉਹਦਾ ਜੰਗ ਦਾ ਅਸਰ ਭਾਰਤ ਤੇ ਪੈ ਰਿਹਾ ਤਾਂ ਭਾਰਤ ਦੇ ਵਿੱਚ ਪੰਜਾਬ ਆਉਂਦਾ ਜੀ। ਸਹੀ ਗੱਲ। ਤੇਲ ਦੀ ਲੋੜ, ਗੈਸ ਦੀ ਲੋੜ, ਡੀਜ਼ਲ ਪੈਟਰੋਲ ਦੀ ਲੋੜ ਪੰਜਾਬ ਨੂੰ ਵੀ ਹੈ, ਬਿਲਕੁਲ। ਪਰ ਇਹ ਮਸਲਾ ਡੀਜ਼ਲ ਪੈਟਰੋਲ ਤੱਕ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ, ਇਹਨਾਂ ਮਤਲਬ ਮੁਲਕਾਂ ਤੋਂ, ਇਕੱਲਾ ਖਾੜੀ ਮੁਲਕਾਂ ਚੋਂ ਤੇਲ ਹੀ ਨਹੀਂ ਆਉਂਦਾ, ਜਾਂ ਅਰਬ ਕੰਟਰੀਆਂ ਚੋਂ ਉਥੋਂ ਡਰਾਈ ਫਰੂਟ ਵੀ ਤੁਹਾਡਾ ਆਉਂਦਾ, ਤੁਹਾਡੀਆਂ ਦਾਲਾਂ ਤੱਕ ਦਾ ਵੀ ਪ੍ਰਬੰਧ ਹੈਗਾ, ਤੁਹਾਡੀਆਂ ਖਾਦਾਂ ਤੱਕ ਦਾ ਵੀ ਮਸਲਾ ਉਹਦੇ ਨਾਲ ਜੁੜਿਆ, ਤੁਹਾਡਾ ਰੂਟ ਵੀ ਹੈ, ਉਹ ਸਾਰਾ ਕੁਝ ਉਹਦੇ ਨਾਲ ਪ੍ਰਭਾਵਿਤ ਹੋਣਾ। ਤੇ ਜੇ ਇਹ ਸਾਰਾ ਕੁਝ ਮਤਲਬ ਦਾਲਾਂ ਪ੍ਰਭਾਵਿਤ ਹੁੰਦੀਆਂ ਤਾਂ ਤੁਹਾਡਾ ਚੁੱਲ੍ਹਾ ਚੌਂਕਾ ਵੀ ਪ੍ਰਭਾਵਿਤ ਹੁੰਦਾ। ਤੁਸੀਂ ਤਾਂ MSP ਦੇ ਕੇ ਖਰੀਦਦੇ ਨਹੀਂ ਗਏ, ਨਾ ਸੂਬਾ ਖਰੀਦੇ ਨਾ ਕੇਂਦਰ ਖਰੀਦੇ ਜੀ ਜੀ। ਫਿਰ ਪੈਦਾ ਨਹੀਂ ਹੁੰਦੀ, ਤੁਸੀਂ ਬਾਹਰੋਂ ਮੰਗਾ ਰਹੇ ਹੋ। ਸਹੀ ਹੈ, ਬਿਲਕੁਲ। ਤੇ ਫਿਰ ਉਹਦੀ ਭਰਪਾਈ ਕਿੱਥੋਂ ਕਰੋਗੇ? ਤੇ ਜੇ ਖਾਦ ਵਾਲਾ ਮਸਲਾ ਖੜਾ ਹੋ ਗਿਆ ਮੂਹਰੇ, ਤੇ ਫਿਰ ਦੱਸੋ ਜੀ ਪੰਜਾਬ, ਹਰਿਆਣਾ ਜਾਂ ਖੇਤੀ ਪ੍ਰਧਾਨ ਸੂਬੇ ਕੀ ਕਰਨਗੇ? ਬਿਲਕੁਲ। ਨਾ ਵਿਰੋਧੀ ਧਿਰ ਨੂੰ ਮੈਨੂੰ ਲੱਗਦਾ ਸਮਝ ਹੈ ਕਿ ਹਾਂ ਜੰਗ ਦੇ ਨਾਲ ਸਾਡੇ ਤੇ ਕੀ ਪ੍ਰਭਾਵ ਪੈਣਾ, ਨਾ ਸੂਬਾ ਸਰਕਾਰ ਨੂੰ ਸਮਝ ਹੈ। ਜੀ ਜੀ ਜੀ। NRI ਹੋਣ ਦਾ ਮਤਲਬ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਣਾ ਹੀ ਨਹੀਂ ਹੁੰਦਾ। ਖਾੜੀ ਮੁਲਕਾਂ 'ਚ 1 ਕਰੋੜ ਤੋਂ ਵੱਧ ਭਾਰਤੀ ਹੈ। ਸਹੀ ਹੈ। ਉਹ NRI ਨਹੀਂ, ਬਿਲਕੁਲ। ਉਹਨਾਂ ਦੇ ਮਸਲੇ ਨਹੀਂ, ਸਹੀ ਹੈ। ਉਹਨਾਂ ਦਾ ਪਰਿਵਾਰ ਨਹੀਂ ਇੱਥੇ। ਮੈਂ ਕਹਿੰਦਾ ਜੇ ਨਹੀਂ ਕੋਈ ਭਾਸ਼ਾ ਸਮਝ ਆਉਂਦੀ ਉਹਨਾਂ ਪਰਿਵਾਰਾਂ ਦੀਆਂ ਵੋਟਾਂ ਵੀ ਨਹੀਂ ਇੱਥੇ। ਉਹ ਪਰਿਵਾਰਾਂ ਦੇ ਰੂਪ 'ਚ ਟੈਕਸ ਵੀ ਆਉਂਦਾ ਤੁਹਾਡੇ ਕੋਲ। ਇਹੀ ਭਾਸ਼ਾ ਸਮਝ ਲਓ। 1 ਕਰੋੜ ਲੋਕਾਂ ਦੀ ਬਾਤ ਕੌਣ ਪਾ ਰਿਹਾ ਜੀ? ਕੇਂਦਰ ਤੋਂ ਲੈ ਕੇ ਸੂਬੇ ਤੱਕ ਦੱਸ ਦਿਓ ਮੈਨੂੰ। ਸੋ ਇਸ ਲਈ ਜਾਂ ਤਾਂ ਇਹ ਨਿਰੇ ਡਰਪੋਕ ਨੇ, ਸਹੀ ਗੱਲ, ਜਾਂ ਇਹਨਾਂ ਦੇ ਸਮਝ ਤੋਂ ਦੂਰ ਹੈ ਮਸਲਾ। ਸਾਰੀਆਂ ਪੰਜਾਬ ਦੀ ਵਿਧਾਨ ਸਭਾ 'ਚ ਕੋਈ ਤਰ੍ਹਾਂ ਇਸ ਮਸਲੇ ਤੇ ਗੱਲ ਕਰਨ ਵਾਲੀ ਸਥਿਤੀ 'ਚ ਨਹੀਂ ਹੈਗੀ, ਅਫਸੋਸ। ਗੱਲ ਇਹ ਵੀ ਹੈ ਨਾ ਸ਼ਰਮਾ ਜੀ, ਵੀ ਲੀਡਰਾਂ ਦੀ ਪਹਿਚਾਣ ਹੀ ਇੱਥੋਂ ਹੁੰਦੀ ਹੈ, ਲੀਡਰਾਂ ਦੀ ਪਰਿਭਾਸ਼ਾ ਹੀ ਇੱਥੋਂ ਪਤਾ ਲੱਗਦਾ, ਜਦੋਂ ਸੰਕਟ ਦੇ ਦਰਮਿਆਨ ਉਹ ਕੋਈ ਅਗਵਾਈ ਕਰਦੇ ਨਜ਼ਰ ਆਉਂਦੇ ਆ। ਜਿਹੜੇ ਲੁਕਦੇ ਆ ਉਹ ਲੀਡਰ ਥੋੜ੍ਹਾ ਆ। ਫਿਰ ਜਦੋਂ ਕੋਈ ਸੰਕਟ ਹੈ ਦੁਨੀਆ ਭਰ ਦੇ ਵਿੱਚ, ਤੁਸੀਂ ਖਮੇਨੀ ਨੂੰ ਸ਼ਰਧਾਂਜਲੀ ਤਾਂ ਚਲੋ ਦੇਤੀ, ਪਰ ਕੀ ਉਹਦੇ ਨਾਲ ਤੁਹਾਡਾ ਫਰਜ਼ ਪੂਰਾ ਹੋ ਗਿਆ? ਕਿ ਉਨੀ ਗੱਲ ਕਰਕੇ ਤੁਸੀਂ ਬਹੁਤ ਬਹਾਦਰ ਬਣ ਗਏ ਕਿ ਠੀਕ ਹੈ ਆਪਦੇ ਲੋਕਾਂ ਲਈ ਪ੍ਰਬੰਧ ਕਰਨਾ ਇਹ ਤੁਹਾਡੀ ਡਿਊਟੀ ਦਾ ਹਿੱਸਾ ਨਹੀਂ ਹੈ? ਅਗਲੀ ਗੱਲ ਕਰੀਏ ਪੰਜਾਬ ਦੇ ਬਜਟ ਸੈਸ਼ਨ ਦੀ। ਕਹਿੰਦੇ ਪੰਜਾਬੀ ਅਚਕਣ, ਟੈਂਪੂ ਤੇ ਆਸ਼ਕੀ, ਇਹ ਸ਼ਬਦ ਤੇ ਇਹਨਾਂ ਮਾਮਲਿਆਂ ਦੀ ਭਰਮਾਰ ਰਹੀ ਬਜਟ ਦੇ ਸੈਸ਼ਨ ਦੇ ਵਿੱਚ। ਬਜਟ ਪੇਸ਼ ਕੀਤਾ ਹਰਪਾਲ ਚੀਮਾ ਹੋਰਾਂ ਨੇ ਐਤਵਾਰ ਨੂੰ ਜੀ, ਤੇ ਸੋਮਵਾਰ ਨੂੰ ਰਾਜਪਾਲ ਦੇ ਭਾਸ਼ਣ ਦੇ ਉੱਤੇ ਧੰਨਵਾਦੀ ਮਤੇ ਦੇ ਉੱਤੇ ਚਰਚਾ ਸੀ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ 15-16 ਮਿੰਟ ਲਾਏ, ਹੈ ਨਾ, ਕਿਸੇ ਦੀ ਲੱਤ, ਕਿਸੇ ਦੀ ਟੰਗ, ਕਿਸੇ ਦੀ ਬਾਂਹ, ਕੋਈ ਸਿਰਾ ਕਿਤੇ, ਕੋਈ ਕਿਤੇ, ਜੋ ਜੀ ਆ ਬੋਲੋ, ਕੋਈ
ਵਿਉਂਤਬੰਦੀ ਨਾਲ ਤਿਆਰੀ ਨਹੀਂ ਕਿ ਅਸੀਂ ਸਰਕਾਰ ਨੂੰ, ਮਤਲਬ ਸਰਕਾਰ ਨੂੰ ਘੇਰਨ ਦੀਆਂ ਇੰਨੀਆਂ ਘੁਣਤਰਾਂ ਨੇ ਜੀ ਜੀ, ਇੰਨੇ ਪਹਿਲੂ ਨੇ ਪੰਜਾਬ ਦੇ, ਇੱਕ ਵੀ ਮਸਲੇ ਦਾ ਸਿਰਾ ਫੜ ਕੇ ਸਰਕਾਰ ਨੂੰ ਘੇਰਨ ਦੀ ਸਥਿਤੀ 'ਚ ਨਹੀਂ ਹੈਗੀ ਵਿਰੋਧੀ ਧਿਰ, ਇੰਨੀ ਨਲਾਇਕ ਤੇ ਕਮਜ਼ੋਰ ਜੀ ਜੀ, ਜਾਂ ਆਪਣੀਆਂ ਫਾਈਲਾਂ ਤੋਂ ਵਿਜੀਲੈਂਸ ਤੋਂ ਡਰਦੀ ਹੈ, ਆਪਣੀਆਂ ਜਿਹੜੀਆਂ ਬੱਸਾਂ ਦੀਆਂ ਬਾਡੀਆਂ ਉਹ ਤੋਂ ਡਰਦੀ ਹੈ, ਚਾਹੇ ਦੂਏ ਰੰਗ ਵੀ ਉੱਥੋਂ ਹੀ ਕਰਾ ਕੇ ਲਈ ਜਾਣ। ਸੋ ਇਹ ਡਰਪੋਕਪਣਾ ਹੈ ਜੀ, ਸਹੀ ਹੈ। ਪਰ ਸੱਤਾਧਾਰੀ ਧਿਰ ਕਿੰਨੀ ਕੁ ਯੋਜਨਾਵਾਂ ਦੀ ਗੱਲ ਕਰਦੀ ਆ। ਮੈਂ ਕਹਿੰਦਾ ਤੁਸੀਂ ਜਿਹੜੀਆਂ ਯੋਜਨਾਵਾਂ ਕੱਚੀਆਂ ਪੱਕੀਆਂ ਬੋਢਾਂ ਇਸ਼ਤਿਹਾਰਾਂ ਦੇ ਰੂਪ 'ਚ ਵੀ ਲਿਆਂਦੀਆਂ, ਤੁਸੀਂ ਉਹਨਾਂ ਦਾ ਬਖਿਆਨ ਵੀ ਉੱਥੇ ਖੜ ਕੇ ਉਵੇਂ ਨਹੀਂ ਕਰ ਪਾਉਂਦੇ ਜਿੰਨਾ ਤੁਹਾਡਾ ਜ਼ੋਰ ਟੋਟਕੇ, ਚੁਟਕਲੇ, ਤੰਜ, ਵਿਅੰਗ ਹੈ ਨਾ, ਮਤਲਬ ਕਿਹੜਾ ਕੱਢਣ ਤੇ ਲੱਗਿਆ ਰਹਿੰਦਾ। ਸਹੀ ਹੈ। ਸਾਡੇ ਮੁੱਖ ਮੰਤਰੀ ਸਾਹਿਬ ਸਮਝਦੇ ਨਹੀਂ ਕਿ ਵਿਧਾਨ ਸਭਾ ਕੀ ਹੁੰਦੀ ਹੈ, ਰਾਜਨੀਤਿਕ ਰੈਲੀ ਕੀ ਹੁੰਦੀ ਹੈ, ਕਮੇਡੀ ਸ਼ੋਅ ਕੀ ਹੁੰਦਾ ਹੈ, ਕਬੱਡੀ ਟੂਰਨਾਮੈਂਟ ਦੇ ਵਿੱਚ ਚਲਾਉਣਾ, ਉਹਨੂੰ ਕਮੈਂਟਰੀ ਕਰਨਾ ਕੀ ਹੁੰਦਾ, ਫਰਕ ਹੀ ਨਹੀਂ ਪਤਾ। ਨਾ ਮਹਿਲਾ ਦਿਵਸ ਵਾਲੇ ਦਿਨ ਜੀ ਮੁੱਖ ਮੰਤਰੀ ਸਾਹਿਬ ਬੀਬੀਆਂ 'ਚ ਖੜ ਕੇ ਆਪਣੀ ਆਸ਼ਕੀ ਦੇ ਕਿੱਸੇ ਸੁਣਾਉਂਦੇ ਆ ਜੀ। ਇਹ ਪੰਜਾਬ ਦਾ ਮੁੱਖ ਮੰਤਰੀ ਆ। ਸਹੀ ਹੈ। ਮੈਂ ਕਹਿੰਦਾ ਜਿਹੜੀ ਉਮਰ ਦਾ ਤੁਸੀਂ ਕਿੱਸਾ ਛੂਹਿਆ, ਆਪਾਂ ਕਹਿ ਦਈਏ ਕਿ ਇਸ ਉਮਰ 'ਚ ਭਟਕਣ ਹੋ ਸਕਦੀ ਆ, ਪਰ ਤੁਸੀਂ ਰੁਕੇ ਕਿੱਥੇ ਜਾ ਕੇ, ਮੈਨੂੰ ਇਹ ਜਵਾਬ ਦਿਓ। ਪਹਿਲੀ ਗੱਲ ਤਾਂ ਤੁਸੀਂ ਬੱਚੀਆਂ 'ਚ ਬੈਠੇ ਸੀ ਉੱਥੇ, ਸਹੀ ਗੱਲ, ਬਿਲਕੁਲ ਵੱਡੀ ਗਿਣਤੀ 'ਚ ਉੱਥੇ ਧੀਆਂ ਔਰਤਾਂ ਸੀ, ਤੇ ਤੁਸੀਂ ਮਹਿਲਾ ਦਿਵਸ ਦੇ ਦਿਨ ਬੋਲ ਰਹੇ ਹੋ ਤੇ ਕਹਿ ਕੀ ਰਹੇ ਹੋ ਕਿ ਮੈਂ ਜੀ ਉਹ ਜਦ ਪੜ੍ਹਦਾ ਸੀ ਜੀ, ਬਸ ਫਿਰ ਸਭ ਤੋਂ ਸੋਹਣੀ ਕੁੜੀ ਸੀ ਜਿਹੜੀ ਜੀ, ਫਿਰ ਮੈਂ ਪ੍ਰਚਾਰਨਾ ਸ਼ੁਰੂ ਕਰਤਾ ਜੀ, ਤਾਂ ਤੁਹਾਡੀ ਭਾਬੀ ਹੈ, ਤੁਹਾਡੀ ਭਾਬੀ ਹੈ। ਸਹੀ ਗੱਲ। ਮੈਂ ਕਹਿੰਦਾ ਜੀ ਉਸ ਸਮੇਂ ਨਹੀਂ ਸਮਝਦਾ ਵਿਸ਼ਾ ਸੀ, ਤੇ ਹੁਣ ਤਾਂ ਨਾ ਆਪਣਾ ਜਨਾਜ਼ਾ ਕੱਢੋ ਸਮਝਦਾ। ਫਿਰ ਉਹ ਜੀ ਪਤਾ ਲੱਗ ਗਿਆ ਜੀ ਉਹਨੂੰ, ਉਹਨੇ ਘੇਰ ਲਿਆ ਜੀ ਮੈਨੂੰ, ਕਹਿੰਦੀ ਪ੍ਰਿੰਸੀਪਲ ਨਾਲ ਮੇਰੇ ਪਿਓ ਦੀ ਉੱਠ ਬੈਠਾ, ਤੈਨੂੰ ਕਢਾ ਦੂੰ। ਮੈਂ ਕਹਿੰਦੀ ਨਹੀਂ ਜੀ, ਇਹੀ ਜੀ ਤਾਂ ਕੋਈ ਗੱਲ ਨਹੀਂ। ਬਸ ਫਿਰ ਕਹਿੰਦਾ ਆਪਾਂ ਕਹਿਣਾ ਬੰਦ ਕਰਤਾ, ਪਰ ਮਨ 'ਚ ਤਾਂ ਸੀਗਾ ਹੀ ਨਾ ਕਿ ਤੁਹਾਡੀ ਭਰਜਾਈ ਆ ਇਹ। ਇੱਥੇ ਹੀ ਰੁਕ ਜਾਂਦਾ ਤਾਂ ਵੀ ਸੀ। ਜੀ ਜੀ ਜੀ, ਮੌਜੂਦਾ ਸਮੇਂ ਤੱਕ ਲਿਆਈ ਤੁਹਾਡੀ ਮਾਨਸਿਕਤਾ ਦਾ ਜਨਾਜ਼ਾ ਨਿਕਲਦਾ ਇਸ ਗੱਲ ਨਾਲ ਕਿ ਇੱਕ ਸੂਬੇ ਦਾ ਮੁਖੀ, ਇੱਕ ਸੂਬੇ ਦਾ ਮੁੱਖ ਮੰਤਰੀ ਸਹੀ ਹੈ, ਵਿਦਿਆਰਥੀਆਂ ਨੂੰ ਇਹ ਕਹਿ ਰਿਹਾ ਹੋਵੇ ਕਿ ਚਲੋ ਹੁਣ ਤਾਂ ਕਿਤੇ ਬਸਦੀ ਰਸਦੀ ਹੋਣੀ, ਰਾਜੀ ਰਹੇ, ਪਰ ਹੁਣ ਵੀ ਤੁਹਾਡੀ ਭਰਜਾਈ ਹੋਵੇ। ਜੀ, ਦੇਖ ਲਓ ਇਹਦੇ ਕੀ ਅਰਥ ਨੇ ਜਨਾਬ? ਬਿਲਕੁਲ। ਤੁਸੀਂ ਔਰਤ ਜਾਤ ਦਾ ਅਪਮਾਨ ਕਰ ਰਹੇ ਹੋ। ਜੇ ਇਹ ਕਹਾਣੀ ਰੱਤਾ ਵੀ ਨੇੜੇ ਤੇੜੇ ਹੈ ਕਿਤੇ, ਮੈਂ ਕਹਿੰਦਾ ਵੈਸੇ ਹੀ ਨਾ ਵੀ ਹੋਵੇ, ਜਿਹੜੀਆਂ ਕੁੜੀਆਂ ਨਾਲ ਪੜ੍ਹੀਆਂ ਹੋਣਾ, ਅੱਜ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਕੀ ਸਵਾਲ ਹੋ ਰਹੇ ਹੋਣੇ। ਸਹੀ ਹੈ। ਉਹ ਕਿਤੇ ਵਿਆਹੀਆਂ ਹੋਣੀਆਂ, ਬਾਲ ਬੱਚੇਦਾਰ ਹੋਣੀਆਂ, ਸਹੀ ਗੱਲ, ਟੱਬਰ ਵਾਲੀਆਂ ਹੋਣੀਆਂ, ਤੇ ਤੁਸੀਂ ਕੀ, ਤੇ ਦੂਸਰਾ ਪੰਜਾਬ ਦੀ ਜਵਾਨੀ ਨੂੰ ਕਿਹੜਾ ਰਾਹ ਦਿਖਾ ਰਹੇ ਹੋ? ਕਿਆ ਮੁੱਖ ਮੰਤਰੀ ਦਾ ਰਾਹ ਅਪਣਾ ਲਓ ਜੀ, ਤੁਸੀਂ ਆਦਰਸ਼ ਹੋ। ਸਹੀ ਗੱਲ, ਬਿਲਕੁਲ। ਕੋਈ ਚੰਗਾ ਭਲਾ ਸੂਬਾ ਹੁੰਦਾ, ਹੁਣ ਤੁਹਾਡੀ ਜ਼ਮਾਨਤ ਹੋਈ ਹੁੰਦੀ, ਪਰਚਾ ਹੋਇਆ ਹੁੰਦਾ ਤੇ ਜ਼ਮਾਨਤ ਲਈ ਵਕੀਲ ਲੱਭ ਰਹੇ ਹੁੰਦੇ ਤੁਸੀਂ। ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦਿੱਤਾ ਹੁੰਦਾ, ਨਾ ਮਹਿਲਾ ਕਮਿਸ਼ਨ ਨੂੰ ਦਿਖਦਾ, ਨਾ ਹੁਣ ਮਹਿਲਾ ਵਿੰਗ ਨੂੰ ਦਿਖਦਾ, ਤੇ ਨਾ ਪਾਰਟੀ ਦੀਆਂ ਐਮਐਲਏ ਨੂੰ ਦਿਖਦਾ। ਜੀ ਜੀ, ਹੁਣ ਕਿਸੇ ਨੂੰ ਨਹੀਂ ਦਿਖਿਆ ਕਿ ਹਾਂ ਔਰਤਾਂ ਦਾ ਅਪਮਾਨ ਹੈ। ਇਹ ਔਰਤ ਦਾ ਨਹੀਂ, ਇਹ ਸਮਾਜ ਦਾ ਅਪਮਾਨ ਕੀਤਾ ਮੁੱਖ ਮੰਤਰੀ। ਸਹੀ ਹੈ, ਬਿਲਕੁਲ। ਇਹ ਉਹਨਾਂ ਬੱਚਿਆਂ ਦਾ ਅਪਮਾਨ ਕੀਤਾ ਜਿਨ੍ਹਾਂ ਨੂੰ ਮਾਪੇ ਸਕੂਲਾਂ ਕਾਲਜਾਂ 'ਚ ਪੜ੍ਹਨ ਭੇਜਦੇ। ਇਸ ਲਈ ਜੇ ਇਸੇ ਤਰੀਕੇ ਨਾਲ ਚੱਲਣਾ ਤੇ ਇਹੀ ਹਾਲ ਤੁਹਾਡਾ ਪਤਾ। ਵਿਧਾਨ ਸਭਾ ਤੋਂ ਸਾਰਥਕ ਗੱਲਬਾਤ ਕਰਨ ਲਈ ਕਿਹੜੀ ਥਾਂ ਹੁੰਦੀ ਹੈ ਜੀ? ਸਹੀ ਗੱਲ, ਬਿਲਕੁਲ। ਘੱਟੋ ਘੱਟ ਬੰਦਾ ਇਹ ਤਾਂ ਮੰਨਦਾ ਕਿ ਉੱਥੇ ਬੰਦਾ ਝੂਠ ਨਹੀਂ ਬੋਲੂਗਾ। ਤੁਸੀਂ ਉੱਥੇ ਵੀ ਉਹ ਟੈਚੀ ਜੀ, ਮੈਂ ਕਹਿੰਦਾ ਜੇ ਤੁਹਾਨੂੰ ਪਤਾ ਹੈ ਕਿ ਉਹ ਟੈਚੀ ਵਾਲਾ ਬੰਦਾ ਜਿਹਦਾ ਰਿਵਾਲਵਰ ਰਹਿ ਗਿਆ ਜੀ, ਉਹ ਫਿਰ ਲੈਣ ਗਿਆ ਜੀ, ਫਿਰ ਉਹਦਾ ਟੈਚੀ ਜੋ ਬੰਦਾ ਤੁਹਾਨੂੰ ਦੱਸ ਰਿਹਾ ਤਾਂ ਉਹਦੇ ਬਿਆਨ ਕਰਾ ਕੇ ਚਕਾ ਦੋ ਨਾ, ਟੱਬਰ ਅੰਦਰ ਕਰਾ ਦੋ। ਸਹੀ ਹੈ। ਤੁਸੀਂ ਵਿਧਾਨ ਸਭਾ 'ਚ ਕਿੱਸਾ ਸੁਣਾਇਆ ਤੇ ਫਿਰ ਉਹ ਟੱਬਰ ਅੰਦਰ ਕਿਉਂ ਨਹੀਂ? ਬਾਦਲਾਂ ਹੁਣ ਵਾਲਿਆਂ ਨੂੰ ਕਰਾ ਲਓ ਗਵਾਈਆਂ। ਸਹੀ ਹੈ। ਕਰੋ ਨਾ ਐਕਸ਼ਨ, ਕੌਣ ਰੋਕਦਾ? ਨਾ ਐਕਸ਼ਨ ਤਾਂ ਕਰਨਾ ਹੀ ਨਹੀਂ। ਤੁਸੀਂ ਨੈਰੇਟਿਵ ਸਿਰਜਣਾ ਬਸ। ਇਹੀ ਨੈਰੇਟਿਵ ਸਿਰਜੇ ਸੀ ਕਿ ਇਹਨਾਂ ਦੇ ਫਾਰਮ ਹਾਊਸ ਤੱਕ ਜਾਵਾਂਗੇ, ਉੱਧਰ ਨੂੰ ਜਾ ਨਹੀਂ ਹੋਇਆ। ਫਿਰ ਇੱਥੇ ਹੀ ਖੜ ਕੇ ਇਹਨਾਂ ਦੀ ਪਜਾਮੀ ਜੀ ਸਾਡੇ ਪਜਾਮੇ ਨਾਲ ਕਿੱਥੇ ਮੇਲ ਖਾਂਦੀ ਹੈ ਜੀ, ਇਹਨਾਂ ਦੇ ਕੋਟ ਅਚਕਨ ਸਾਡੇ ਝੱਗਿਆਂ ਨਾਲ ਕਿੱਥੇ, ਕਿਹੜੇ ਡਰਾਮੇ ਕਰਦੇ ਹੋ ਜੀ? ਜਿਹੇ ਜੇ ਕਿਸੇ ਤੁਸੀਂ ਦੂਆਂ ਬਾਰੇ ਸੁਣਾਉਂਦੇ ਹੋ, ਜਿਹੇ ਕਿਸੇ ਤੁਹਾਡੇ ਵਰਗੇ ਪ੍ਰਚਲਿਤ ਨੇ ਕਿ ਰੋਜ਼ ਨਵੀਂ ਜੈਕਟ ਸੀ ਕੇ ਆਉਂਦੀ ਹੈ ਤੁਹਾਡੀ ਤਾਂ। ਜੀ ਸਹੀ ਹੈ। ਫਿਰ ਦੇ ਦਿਓ ਜਵਾਬ। 30 ਗੱਡੀਆਂ ਬਾਦਲ ਨਾਲ, 32 ਗੱਡੀਆਂ ਕੈਪਟਨ ਨਾਲ, 33 ਗੱਡੀਆਂ ਚੰਨੀ ਨਾਲ, ਤੇ 40-42 ਗੱਡੀਆਂ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਾਲ।
ਰਾਜਾਸ਼ਾਹੀ ਕੌਣ ਹੈ ਜੀ ਫਿਰ? ਸਹੀ ਹੈ। ਵੱਡਾ ਰਾਜਾ ਕੌਣ ਹੈ ਜੀ? ਚੌਪਰ ਤੋਂ ਥੱਲੇ ਤੁਹਾਡੀ ਜੁੱਤੀ ਨਹੀਂ ਉਤਰਦੀ ਹੈ। ਇਹੀ ਮੁੱਖ ਮੰਤਰੀ ਕਹਿੰਦਾ ਸੀ ਨਾ, ਚਿੜੀ ਦੇ ਪੰਜੇ ਜਿੰਨਾ ਪੰਜਾਬ ਹੈ ਤੇ ਪੈਦਲ ਗਾਇਆ ਜਾ ਸਕਦਾ ਜੀ, ਕੀ ਲੋੜ ਹੈ ਜੀ ਚੌਪਰਾਂ ਦੀ? ਸਹੀ ਹੈ, ਬਿਲਕੁਲ ਇਹੀ ਕਹਿੰਦੇ ਸੀ। ਤੇ ਹੁਣ ਇਹ ਟੋਟ ਕੇ ਠੀਕ ਹੈ ਜਨਤਾ ਨੂੰ ਪ੍ਰਭਾਵਿਤ ਕਰਦੇ ਹੋਣੇ, ਹੋ ਸਕਦਾ ਤੁਹਾਡਾ ਵੋਟ ਬੈਂਕ ਵੱਧਦਾ ਹੋਵੇ, ਪਰ ਸਾਰਥਕ ਤੇਰਾ ਸੋਚ ਕੇ ਤਾਂ ਦੇਖਣ ਕਿ ਪੰਜਾਬ ਨੂੰ ਲੈ ਕੇ ਕਿੱਧਰ ਜਾਂਦੇ। ਵਿਧਾਨ ਸਭਾ ਚ ਅਚਕਰਾਂ ਪਜਾਮੀਆਂ ਦੀਆਂ ਗੱਲਾਂ ਕਰਕੇ ਸਾਰ ਦੋ। ਉਹ ਆਲੀ ਸਾਹਿਬ ਵਧੀਆ ਹੋਇਆ ਤੁਸੀਂ ਉਤਰੇ ਆਏ ਜੀ ਬਾਦਲਾਂ ਦੇ ਟਰੱਕ ਚੋਂ ਜੀ, ਅਸੀਂ ਲੱਭਣ ਚਲੇ ਗਏ ਸੀ ਜੀ ਕਿ ਟਰੱਕ ਸ਼ਾਇਦ ਚੁੰਗੀ ਚਾਂਗੀ ਤੇ ਨਾ ਖਰਾਬ ਹੋ ਕੇ ਖੜਾ ਹੋਵੇ, ਵਧੀਆ ਨਹੀਂ ਜੀ, ਤੁਸੀਂ ਵੀ ਨਾਲੇ ਡੁੱਬ ਜਾਣਾ ਸੀ। ਹੁਣ ਆਪਣਾ ਪਾ ਲਿਓ ਟਰੱਕ, ਨਹੀਂ ਟੈਂਪੂਏ ਪਾ ਲਿਓ, ਕੋਈ ਗੱਲ ਨਹੀਂ, ਕਲੱਚ। ਮਤਲਬ ਇਹ ਕੀ ਗੱਲਾਂ ਨੇ ਜੀ? ਜੀ ਤੁਸੀਂ ਵਿਧਾਨ ਸਭਾ ਚ ਖੜ ਕੇ ਕਹੀ ਜਾਂਦੇ ਹੋ ਆ ਇੱਧਰ ਵਾਲੇ ਵੀ ਅਗਲੀ ਵਾਰ ਸਾਡੇ ਕੰਨੀ ਹੋਣਗੇ, ਕੇਜਰੀਵਾਲ ਇਹ ਸਾਡਾ ਹੱਕ ਆ, ਕੇਜਰੀਵਾਲ ਐ, ਕੇਜਰੀਵਾਲ ਦੀ ਮਾਲਾ ਵਿਧਾਨ ਸਭਾ ਚ। ਕੋਈ ਸੰਵਿਧਾਨ ਦੀ, ਕੋਈ ਕਾਨੂੰਨ ਦੀ, ਸਹੀ ਗੱਲ, ਕੋਈ ਕਿਸੇ ਪਿੰਡ ਦੀ, ਕੋਈ ਕਸਬੇ ਦੀ ਵਿਧਾਨ ਸਭਾ ਦੀ ਮੈਂਬਰੀ ਤੇ ਵਿਧਾਨ ਸਭਾ ਦਾ ਸੈਸ਼ਨ ਕਾਨੂੰਨ ਬਣਾਉਣ ਲਈ, ਪੰਜਾਬ ਦੇ ਮਸਲੇ ਹੱਲ ਕਰਨ ਲਈ ਹੈ, ਨਾ ਕਿ ਆਪਣਾ ਸ਼ੋਅ ਪੇਸ਼ ਕਰਨ ਲਈ। ਜੀ ਜੀ ਤੁਸੀਂ ਬਣਾ ਕੇ ਕੀ ਰੱਖਤਾ? ਜੇ ਇਹਨਾਂ ਸਾਰੀਆਂ ਬਾਤਾਂ ਨਾਲ ਪੰਜਾਬ ਦੇ ਮਸਲੇ ਹੱਲ ਹੁੰਦੇ ਨੇ, ਰੱਜ ਰੱਜ ਕੇ ਕਰੋ, ਰੋਜ਼ ਰੋਜ਼ ਕਰੋ, ਪਰ ਮੱਥੇ ਨੂੰ ਹੱਥ ਮਾਰੋ ਜਨਾਬ। ਜੀ ਕੀ ਸੋਚ ਕੇ ਤੁਸੀਂ ਬਣਨ ਆਏ ਸੀ? ਕੀ ਸੋਚ ਕੇ ਬਣੇ ਸੀ? ਕੀ ਸੋਚ ਕੇ ਪੰਜਾਬ ਨੂੰ ਤੁਹਾਨੂੰ ਬਣਾਇਆ ਸੀ? ਤਿੰਨਾਂ ਚੋਂ ਕਿਸੇ ਨੁਕਤੇ ਵੀ ਨਾਲ ਤੁਸੀਂ ਖਰੇ ਉਤਰ ਰਹੇ ਹੋ ਨਾ। ਵਿਰੋਧੀ ਧਿਰਾਂ ਦੇ ਤਿਲਾਂ ਚ ਤੇਲ ਹੈ ਕਿ ਤੁਹਾਨੂੰ ਘੇਰ ਸਕਣ, ਪੁੱਛ ਸਕਣ। ਉਹ ਜਿੰਨੇ ਨਲਾਇਕ ਨੇ ਉਹਨਾਂ ਨਾਲੋਂ ਚੌਗੁਣਾ ਵੱਧ ਸਰਕਾਰ ਦੇ ਨਲਾਇਕ ਨੇ। ਜੀ ਤੇ ਇਸੇ ਦਰਮਿਆਨ ਜਦੋਂ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਬਾਰੇ ਜ਼ਿਕਰ ਕਰ ਰਹੇ ਸੀ, ਉਹਨਾਂ ਦੀ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਹੈ ਜਾਂ ਜਿਹੜੀਆਂ ਗੱਲਾਂ ਕਰ ਰਹੇ ਸੀ ਉਹਨਾਂ ਦੇ ਬਾਰੇ ਚਾਨਣਾ ਪਾ ਰਹੇ ਸੀ, ਤਾਂ ਪੰਜਾਬ ਦੀ ਆਰਥਿਕ ਹਾਲਤ ਦੀ ਵੀ ਜ਼ਰੂਰ ਗੱਲ ਹੋਣੀ ਚਾਹੀਦੀ। ਸ਼ਰਮਾ ਜੀ ਕਹਿੰਦੇ ਜਿੰਨਾ ਕਰਜ਼ਾ ਲੈਨੇ ਆਪਾਂ, ਇੱਕ ਰਿਪੋਰਟ ਇਹ ਗੱਲ ਦੱਸਦੀ ਹੈ ਕਿ ਉਹਨੇ ਨਾਲ ਤਾਂ ਬਸ ਵਿਆਜ ਹੀ ਤਾਰਦੇ ਹਾਂ ਅਸੀਂ। ਜੀ ਆਪਾਂ ਲਗਾਤਾਰ ਜੀ ਇਸ ਪ੍ਰੋਗਰਾਮ ਰਾਹੀਂ ਗੱਲ ਕਰਦੇ ਆਏ ਆ ਕਿ ਇਹ ਵਿੱਤੀ ਵਰਾ ਜਦੋਂ ਮੁੱਕਣਾ 4.25 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਸਾਡੇ ਸਿਰ। ਬਿਲਕੁਲ ਜੀ। ਅਗਲਾ ਬਜਟ ਸੀ ਹੁਣ ਤਾਂ 25-26 ਵਾਲਾ, 26-27 ਵਾਲਾ, 2026-27 ਵਾਲਾ ਪੰਜਾਬ ਸਰਕਾਰ ਦਾ ਇਹ ਆਖਰੀ ਬਜਟ ਸੀ, ਪੰਜਵਾਂ ਬਜਟ। 22 ਚ ਆ ਕੇ ਪੇਸ਼ ਕੀਤਾ, 23 ਚ ਕੀਤਾ, 24 ਚ ਕੀਤਾ, 25 ਚ ਕੀਤਾ, ਹੁਣ 26 ਚ ਕੀਤਾ। ਜੀ ਸਹੀ। 26-27 ਵਾਲੇ ਆਖਰੀ ਬਜਟ ਚ ਖੁਦ ਪੰਜਾਬ ਸਰਕਾਰ ਦੱਸ ਰਹੀ ਹੈ ਕਿ ਜੀ 26-27 ਦਾ ਜਦੋਂ ਵਿੱਤੀ ਵਰਾ ਮੁੱਕੂਗਾ 4.5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਪੰਜਾਬ ਸਿਰ। ਜੀ ਜੀ ਜੀ। ਇਹ ਅਸੀਂ ਨਹੀਂ ਕਹਿ ਰਹੇ ਹੁਣ, ਅਸੀਂ ਤਾਂ ਇਸ ਵਿੱਤੀ ਵਰਾ ਮੁੱਕਣ ਦੇ 4.25 ਲੱਖ ਕਰੋੜ ਦੀ ਗੱਲ ਕਰ ਰਹੇ ਹਾਂ। ਤੇ ਆਪ ਅਨੁਮਾਨਿਤ ਰੂਪ ਦੇ ਗਏ ਕਿ ਜੀ ਇੰਨਾ ਕਰਜ਼ਾ ਅਸੀਂ ਚੱਕਣਾ, ਜਿੰਨਾ ਅਨੁਮਾਨਿਤ ਕਰਜ਼ਾ ਚੱਕਣ ਦੀ ਗੱਲ ਕਰ ਰਹੇ ਉਹਦੇ ਨਾਲ ਵੱਧ ਚੱਕਣਗੇ। ਤੇ ਜਿੰਨਾ ਅਨੁਮਾਨਿਤ ਆ ਉਹਦੇ ਹਿਸਾਬ ਨਾਲ ਵੀ ਖੁਦ ਦੱਸ ਰਹੇ ਨੇ ਕਿ 4.47 ਲੱਖ ਕਰੋੜ ਦਾ ਕਰਜ਼ਾ ਹੋ ਜਾਊਗਾ ਜੀ। ਪੰਜਾਬ ਦੇ ਸਿਰ ਦੇ ਉੱਤੇ ਪ੍ਰਤੀ ਵਿਅਕਤੀ ਜਿਹੜਾ ਮਤਲਬ ਕਰਜ਼ਾ ਹੈ, ਹਰ ਵਿਅਕਤੀ ਜਿਹੜਾ ਪੰਜਾਬ 'ਚ ਨਵਾਂ ਜਵਾਕ ਵੀ ਜੰਮਦਾ, ਜੇ ਉਹਦੇ ਸਿਰ ਤੇ ਮੈਂ ਗੱਲ ਕਰਾਂ ਤਾਂ 25-26 ਦੇ ਵਿੱਚ ਪ੍ਰਤੀ ਵਿਅਕਤੀ 1.28 ਤੋਂ 1.30 ਸੀ। ਮਤਲਬ 1,28,000 ਤੋਂ ਲੈ ਕੇ 1,30,000 ਪ੍ਰਤੀ ਵਿਅਕਤੀ ਕਰਜ਼ਾ ਸੀ। ਜੀ ਜੀ ਸਹੀ ਹੈ। ਪਰ ਆਹ ਨਵਾਂ ਅਨੁਮਾਨ ਜਿਹੜਾ 4.47 ਲੱਖ 4.5 ਲੱਖ ਕਰੋੜ ਦਾ ਇਹ ਦੱਸ ਰਹੇ ਨੇ, ਉਹਦੇ ਵਿੱਚ ਖੁਦੇ ਅੰਕੜਾ ਜਨਤਕ ਹੋ ਰਿਹਾ ਕਿ 1.5 ਲੱਖ ਪ੍ਰਤੀ ਵਿਅਕਤੀ ਕਰਜ਼ਾ ਹੋ ਜਾਣਾ ਪੰਜਾਬ ਦੇ ਸਿਰ ਤੇ। 1.44 ਲੱਖ ਰੁਪਈਆ ਪ੍ਰਤੀ ਵਿਅਕਤੀ ਕਰਜ਼ਾ ਜੀ। ਨਵਾਂ ਜਵਾਕ ਵੀ ਕਰਜ਼ਾ ਲੈ ਕੇ ਜੰਮ ਰਿਹਾ, ਤੇ ਫਿਰ ਇਹਦਾ ਮਤਲਬ ਤੁਸੀਂ ਕਰਜ਼ਾ ਤਾਂ ਲਾਹ ਨਹੀਂ ਪਾ ਰਹੇ। ਸਹੀ। ਨਾ ਰੇਤ, ਨਾ ਐਕਸਾਈਜ਼ ਖਜ਼ਾਨਾ ਭਰਿਆ, ਤੇ ਨਾ ਤੁਹਾਡੇ ਖਰਚੇ ਘਟੇ। ਕਰਜ਼ਾ ਤੁਸੀਂ ਪਹਿਲਿਆਂ ਨਾਲੋਂ ਵੱਧ ਲੈ ਰਹੇ ਹੋ, ਔਸਤਨ 4,000 ਕਰੋੜ 4,200 ਕਰੋੜ ਹਰ ਮਹੀਨੇ ਕਰਜ਼ਾ ਲੈ ਰਹੇ ਹੋ, ਹੈ ਨਾ। ਫਿਰ ਸਥਿਤੀ ਕਿੱਧਰ ਜਾਣੀ? ਸਹੀ। ਚਲੋ ਹੁਣ ਇੱਕ ਪਹਿਲੂ ਹੁੰਦਾ ਹੈ, ਜੇ ਸੂਬੇ ਦੀ ਤੁਸੀਂ ਆਰਥਿਕ ਦੀ ਗੱਲ ਕਰਦੇ ਹੋ, ਦੇਸੀ ਜਾਂ ਫਾਰਮੂਲਾ ਆਪਣੇ ਵਾਲਾ, ਕਿ ਆਪਣੀ ਜੇਬ 'ਚ 1 ਰੁਪਈਆ ਜੇ ਆਉਂਦਾ ਤਾਂ ਉਹ ਕਿੱਥੋਂ ਆਉਂਦਾ? ਜੇ ਖਜ਼ਾਨੇ ਦੇ ਵਿੱਚ 1 ਰੁਪਈਆ ਆਇਆ ਤਾਂ ਉਹ ਕਿਸ ਰੂਪ 'ਚ ਹੋ ਕੇ 1 ਰੁਪਈਆ ਬਣਿਆ? ਤੇ ਉਹ 1 ਰੁਪਈਆ ਜਦੋਂ ਖਰਚਿਆ ਤਾਂ ਅਸੀਂ ਕਿਸ ਰੂਪ 'ਚ ਖਰਚਿਆ? ਇਹ ਤੋਂ ਸੂਬੇ ਦੀ ਆਰਥਿਕ ਸਥਿਤੀ ਬਿਲਕੁਲ ਸਪਸ਼ਟ ਸਮਝ ਆ ਜਾਂਦੀ ਹੈ। ਸਹੀ ਹੈ, ਬਿਲਕੁਲ। ਪੰਜਾਬ ਕੋਲ ਜਿਹੜਾ 1 ਰੁਪਈਆ ਆ ਰਿਹਾ, 100 ਪੈਸੇ, 100 ਪੈਸੇ ਚੋਂ 35 ਪੈਸੇ ਸਿੱਧੇ ਕਰਜ਼ੇ ਵਾਲੇ ਆ ਜਨਾਬ। ਸਿੱਧਾ ਕਰਜ਼ਾ ਏ ਜੀ, 35 ਪੈਸੇ। 30 ਪੈਸੇ ਸਾਡੇ ਕੋਲ GST, ਐਕਸਾਈਜ਼, ਸਟੰਪ ਡਿਊਟੀ ਇਹ ਤੋਂ ਮਿਲਾ ਕੇ ਆਉਂਦੇ ਆ। ਠੀਕ ਹੈ।
ਫਿਰ ਉਸ ਤੋਂ ਬਾਅਦ 15 ਪੈਸੇ ਸਾਡੇ ਕੋਲ ਆਉਂਦੇ ਆ ਜਿਹੜੇ ਮਤਲਬ ਕਿ ਕੇਂਦਰ ਦੇ ਹੋਰ ਟੈਕਸਾਂ ਰਾਹੀਂ ਜਿਹੜੇ ਉਹਨਾਂ ਰਾਹੀਂ ਮਿਲਦੇ ਆ ਸਾਨੂੰ। 10 ਪੈਸੇ ਕੇਂਦਰੀ ਯੋਜਨਾਵਾਂ ਰਾਹੀਂ ਆਉਂਦੇ ਆ। ਮਤਲਬ ਇਹ ਤਰੀਕੇ ਨਾਲ ਪੈਸਾ ਤਾਂ ਸਾਡਾ ਹੀ ਜਾਂਦਾ, ਕੇਂਦਰ ਨੇ ਕੋਈ ਟਕਸਾਲ ਥੋੜਾ ਲਾਈ ਆ। ਬਿਲਕੁਲ ਬਿਲਕੁਲ। ਕਿ ਜੇ ਕੋਈ ਇਹ ਕਹੇ ਕਿ ਹਾਂ ਕੇਂਦਰ ਤੇ ਰਹਿਮੋ ਕਰਮ ਤੇ ਨਹੀਂ, ਕਿ ਕੇਂਦਰ ਸਾਡੇ ਰਹਿਮੋ ਕਰਮ ਤੇ ਹੈ। ਸਾਡਾ ਹੀ ਪੈਸਾ ਫਿਰ ਸਾਨੂੰ ਮਤਲਬ ਵਾਪਸ ਮਿਲਦਾ, ਉਹ ਵੀ ਰੁੰਗ ਝੁੰਗ ਦੇ ਰੂਪ ਚ। ਸੋ 30 ਪੈਸੇ ਸਾਡੇ ਕੋਲ GST, ਐਕਸਾਈਜ਼, ਸਟੰਪ ਡਿਊਟੀ ਦੇ ਰੂਪ ਚ ਆਉਂਦੇ ਆ। 15 ਪੈਸੇ ਸਾਡੇ ਕੋਲ ਹੋਰ ਟੈਕਸਾਂ ਦੇ ਰੂਪ ਚ ਕੇਂਦਰ ਤੋਂ ਮਿਲਦੇ ਆ ਸਾਨੂੰ। ਫਿਰ ਕੇਂਦਰੀ ਯੋਜਨਾਵਾਂ ਦੇ ਰੂਪ ਚ 10 ਪੈਸੇ ਮਿਲਦੇ ਆ ਜੀ। 5 ਪੈਸੇ ਪੰਜਾਬ ਹੋਰ ਵੱਖ-ਵੱਖ ਸਾਧਨਾਂ ਤੋਂ ਜਨਰੇਟ ਕਰਦਾ। 5 ਪੈਸੇ ਸਾਨੂੰ ਸਰਕਾਰੀ ਜਾਇਦਾਦਾਂ ਦੀ ਆਮਦਨ ਤੋਂ ਜੀ। ਸੋ ਇੰਜ 100 ਪੈਸਾ ਬਣਦਾ, ਇੰਜ 1 ਰੁਪਈਆ ਬਣਦਾ। ਹੁਣ 1 ਰੁਪਈਏ ਦੇ ਵਿੱਚ 35 ਪੈਸੇ ਸਿੱਧੇ ਕਰਜ਼ੇ ਦੇ ਆ। ਸਹੀ ਪ੍ਰਵੀਨ ਜੀ, ਇੱਥੋਂ ਹਿਸਾਬ ਲਾਇਓ ਹੁਣ ਜੀ। ਹੁਣ 1 ਰੁਪਈਆ ਜਦੋਂ ਅਸੀਂ ਖਰਚਣ ਜਾਂਦੇ ਆ ਤਾਂ ਸਿੱਧੇ 23 ਪੈਸੇ ਕਰਜ਼ੇ ਦੇ ਵਿਆਜ ਚ ਚਲੇ ਜਾਂਦੇ ਆ ਤੇ 12 ਪੈਸੇ ਸਾਡੇ ਬਿਜਲੀ ਤੇ ਹੋਰ ਸਬਸਿਡੀ ਚ ਚਲੇ ਜਾਂਦੇ ਆ। 23 ਤੇ 12 35 ਹੁੰਦੇ ਆ ਜਨਾਬ। ਸਹੀ ਗੱਲ। 35 ਪੈਸੇ ਅਸੀਂ ਕਰਜ਼ਾ ਚੱਕਿਆ, 35 ਪੈਸੇ ਨਾਲ ਹੀ ਅਸੀਂ ਵਿਆਜ ਤੇ ਮੁਫਤ ਵਾਲੀਆਂ ਯੋਜਨਾਵਾਂ ਤੇ ਲਾਤਾ। ਕਰਜ਼ੇ ਚੋਂ ਮੂਲ ਧਨ ਚੋਂ ਰੁਪਈਆ ਨਹੀਂ ਤਾਰਿਆ ਜੀ। ਸਹੀ ਗੱਲ ਆ। ਬਿਲਕੁਲ ਕਰਜ਼ਾ ਲੈ ਕੇ ਵਿਆਜ ਤੇ ਮੁਫਤ ਯੋਜਨਾਵਾਂ ਹੀ ਉਤਾਰ ਪਾ ਰਹੇ ਆ। ਤੇ ਫਿਰ ਮੂਲ ਧਨ ਕਦੋਂ ਉਤਾਰਨਾ ਤਾਂ ਵਧੂਗਾ ਜੀ। ਫਿਰ ਕਰਜ਼ਾ ਹੋਰ ਚੱਕੀ ਜਾਇਓ ਤੇ ਮੂਲ ਧਨ ਵੱਧਦਾ ਜਾਊਗਾ। 23 ਪੈਸੇ ਵਿਆਜ ਦੇ ਉੱਤੇ ਖਰਚਦੇ ਆ ਅਸੀਂ, 18 ਪੈਸੇ ਅਸੀਂ ਤਨਖਾਹਾਂ ਤੇ ਪ੍ਰਸ਼ਾਸਨਿਕ ਪਹਿਲੂ ਤੇ ਖਰਚਦੇ ਆ, 12 ਪੈਸੇ ਅਸੀਂ ਬਿਜਲੀ ਸਬਸਿਡੀ ਤੇ ਖਰਚਦੇ ਆ। ਇਹ 3 ਚੀਜ਼ਾਂ ਦੇ ਉੱਤੇ ਖਰਚ ਕੇ 53 ਪੈਸੇ ਸਾਡੇ ਗਏ ਜੀ। ਪਿੱਛੇ ਬਚੇ 47 ਪੈਸੇ। ਹੁਣ 47 ਪੈਸੇ ਚੋਂ ਪੰਜਾਬ ਤੇ ਲੱਗਣਾ ਜੀ ਪੈਸਾ। ਕਿੰਨਾ ਲੱਗ ਜੂ ਹੁਣ ਹਿਸਾਬ ਨਾਲ ਪਾ ਲਓ। ਸਭ ਤੋਂ ਵੱਧ ਜੇ ਦੁਹਾਈ ਦੇ ਵਿੱਚ ਕਿਤੇ ਆ ਰਿਹਾ ਤਾਂ ਉਹ 10 ਪੈਸੇ ਸਿੱਖਿਆ ਤੇ ਹੈ। ਹੋਰ ਕਿਸੇ ਤੇ ਤਾਂ ਦੁਹਾਈ ਚ ਵੀ ਨਹੀਂ ਕਿ 2 ਅੱਖਰਾਂ ਚ ਵੀ ਆ ਜਾਵੇ। 10 ਪੈਸੇ ਸਿੱਖਿਆ ਤੇ ਆ, 9 ਪੈਸੇ ਸਿਹਤ ਤੇ ਸਮਾਜਿਕ ਸੁਰੱਖਿਆ ਤੇ ਆ, 8 ਪੈਸੇ ਖੇਤੀ ਤੇ ਪਿੰਡੂ ਵਿਕਾਸ ਤੇ ਆ, ਹੈ ਜੀ। 7 ਪੈਸੇ ਫਿਰ ਸਾਡਾ ਸ਼ਹਿਰੀ PWD ਇਹਨਾਂ ਤੇ ਆ। 5 ਪੈਸੇ ਅਸੀਂ ਜੀ ਫਿਰ ਹੋਰਨਾਂ ਵਿਕਾਸ ਵਿਕੂਸ ਲਈ ਖਰਚਦੇ ਆ। ਤੇ ਕੁੱਲ ਮਿਲਾ ਕੇ ਸਾਡੀ ਇਹੀ ਜਿਹੀ ਸਥਿਤੀ ਹੈ। ਸਹੀ ਹੈ। ਸੋ ਇਹ ਸਾਰਾ ਵਰਤਾਰਾ ਤੁਹਾਡੇ ਉੱਤੇ ਸੰਕੇਤ ਕਰਦਾ ਕਿ 8 ਪੈਸਾ ਸਾਡਾ ਓਵਰਆਲ ਜਿਹੜਾ ਖਰਚ ਹੋ ਗਿਆ। ਸੋ ਕੁੱਲ 47 ਪੈਸੇ ਪੰਜਾਬ ਦੇ ਵੱਖ-ਵੱਖ ਵੰਡ ਲਈ ਨੇ ਤੇ 53 ਪੈਸੇ ਸਾਡੇ ਕਰਜ਼ੇ ਚ, ਸਬਸਿਡੀ ਚ, ਕਰਜ਼ੇ ਦੇ ਵਿਆਜ ਚ, ਕਰਜ਼ਾ ਵੀ ਨਹੀਂ ਵਿਆਜ ਚ, ਸਬਸਿਡੀ ਚ ਤੇ ਤਨਖਾਹਾਂ ਭੱਤਿਆਂ ਚ ਚਲੇ ਜਾਂਦੇ ਆ ਜਨਾਬ। ਆਹ ਪੰਜਾਬ ਦੀ ਆਰਥਿਕ ਸਥਿਤੀ ਦਾ ਅੰਕਲਨ ਪਿਆ। ਇਹਦੇ ਉੱਤੇ ਕੋਈ ਵਿਧਾਨ ਸਭਾ ਚ ਚਰਚਾ ਨਾ, ਕੋਈ ਵਿਰੋਧੀ ਧਿਰ ਦਾ ਸਵਾਲ ਕਦੇ ਲੱਗਿਆ ਹੋਵੇ, ਕਦੇ ਸੱਤਾਧਾਰੀ ਧਿਰ ਨੇ ਬਹਿਸ ਕਰਾਈ ਹੋਵੇ, ਕਦੇ ਇਹਦੇ ਤੇ ਮੰਥਨ ਹੋਇਆ ਹੋਵੇ, ਕੋਈ ਮਤਲਬ ਨਹੀਂ। ਟਾਸਕ ਤੁਹਾਡਾ, ਟਾਰਗੇਟ ਤੁਹਾਡਾ, ਟੀਚਾ ਤੁਹਾਡਾ 2027 ਹੈ। ਚਾਹੇ ਉਰਲੇ ਪਾਸੇ ਬੈਠੇ ਹੋ, ਚਾਹੇ ਪਰਲੇ ਪਾਸੇ ਬੈਠੇ ਹੋ, ਚਾਹੇ ਸੱਜੇ ਬੈਠੇ ਹੋ, ਚਾਹੇ ਖੱਬੇ ਬੈਠੇ ਹੋ, ਤੁਸੀਂ 27 ਨੂੰ ਧਿਆਨ ਚ ਰੱਖ ਕੇ ਲੋਕ ਲਵਾਉਣੀਆਂ ਗੱਲਾਂ ਨਾਲ ਲੋਕਾਂ ਨੂੰ ਭਰਮਾਉਣਾ, ਠੱਗਣਾ ਚਾਹੁੰਦੇ ਹੋ। ਇਹ ਤੋਂ ਵੱਧ ਕੇ ਕੋਈ ਕਿਸੇ ਦਾ ਮਕਸਦ ਨਹੀਂ ਹੈ ਜੀ। ਵਿਧਾਨ ਸਭਾ ਦੇ ਵਿੱਚ ਬੈਠੀਆਂ ਤਾਂ ਦੋਨੇ ਧਿਰਾਂ ਬਾਰੇ ਤੁਸੀਂ ਦੱਸ ਦਿੱਤਾ, ਦੋਨਾਂ ਨੂੰ ਚੰਗੀ ਤਰ੍ਹਾਂ ਐਕਸਪੋਜ਼ ਵੀ ਕਰ ਦਿੱਤਾ ਸ਼ਰਮਾ ਜੀ। ਪਰ ਵਿਧਾਨ ਸਭਾ ਤੋਂ ਜਿਹੜੇ ਬਾਹਰ ਨੇ, ਸੁਖਬੀਰ ਬਾਦਲ ਨਾ ਉਹ MLA ਨੇ, ਨਾ ਉਹ MP ਨੇ ਇਸ ਟਾਈਮ, ਉਹ ਕਿਹੜਾ ਗੱਲ ਕਰਦੇ ਨੇ ਕਿਸੇ ਏਜੰਡੇ ਦੀ ਜਾਂ ਕਿਸੇ ਰੋਡ ਮੈਪ ਦੀ। ਉਹ ਵੀ ਮੈਂ ਗੈਂਗਸਟਰਾਂ ਨੂੰ ਆਹ ਕਰ ਦੂੰ, ਮੈਂ ਫਲਾਣੇ ਨੂੰ ਆਹ ਕਰ ਦੂੰ, ਮੈਂ ਇੰਨਾ ਕੁਛ ਬਣਾ ਦੂੰ, ਮੈਂ ਕਰ ਦੂੰ। ਪੈਸਾ ਕਿੱਥੋਂ ਆਊਗਾ? ਜਿਹੜਾ ਸਿਰ ਚੜਿਆ ਉਹ ਲਊਗਾ ਕਿਵੇਂ? ਫ੍ਰੀ ਬੀਜ ਦਾ ਹੱਲ ਕੀ ਹੈ ਤੁਹਾਡੇ ਕੋਲੇ? ਇਸ ਤਰ੍ਹਾਂ ਦਾ ਕੋਈ ਇਹ ਜਿਹੜੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਇਹਨਾਂ ਮਰਜ਼ਾਂ ਦਾ, ਇਹਨਾਂ ਦਰਦਾਂ ਦਾ ਕੋਈ ਇਲਾਜ ਨਹੀਂ ਹੈਗਾ। ਬੀਬੀਆਂ ਵਾਲਾ 1000 ਰੁਪਇਆ ਵੀ ਕਹਿੰਦੇ ਸਿਆਸੀ ਚਾਲ ਬਣ ਗਿਆ ਜੀ। ਪ੍ਰਵੀਨ ਜੀ ਬਿਲਕੁਲ ਇਹ ਤੈਅ ਸੀਗਾ ਕਿ ਇਸ ਬਜਟ ਦੇ ਵਿੱਚ ਇਸ ਨੂੰ ਲੈ ਕੇ ਆਉਣਗੇ। 9300 ਕਰੋੜ ਰੁਪਈਆ ਸਾਲਾਨਾ ਖਰਚੇ ਦਾ ਦਮ ਭਰ ਰਹੇ ਨੇ ਤੇ ਇਹ ਕਿੱਥੋਂ ਆਉਣਾ ਪੈਸਾ? ਇਹ ਆਪਣੇ ਆਪ ਸਵਾਲ ਖੜਾ ਜੀ ਜੀ। ਮੁਫਤ ਬਿਜਲੀ, ਮੁਫਤ ਬੱਸ ਸਫ਼ਰ ਬੀਬੀਆਂ ਲਈ, ਮੁਫਤ ਰਾਸ਼ਨ ਵਾਲੀ ਯੋਜਨਾ ਤੇ ਦਮ ਭਰ ਰਹੇ ਨੇ, ਸਿਹਤ ਬੀਮੇ ਦਾ ਦਮ ਭਰ ਰਹੇ ਨੇ ਮੁਫਤ ਯੋਜਨਾ ਦਾ, ਮੁਫਤ ਤੀਰਥ ਯਾਤਰਾ ਯੋਜਨਾ ਤੇ ਹੁਣ ਬੀਬੀਆਂ ਲਈ 1000 ਰੁਪਈਆ ਪਲੱਸ 1500 ਰੁਪਈਆ। 1000 ਰੁਪਈਆ ਜਨਰਲ ਵਰਗ ਲਈ ਤੇ 1500 ਦਲਿਤ ਭਾਈਚਾਰੇ, SC BC ਭਾਈਚਾਰੇ ਲਈ। ਸਹੀ। ਦੇਖੋ ਪ੍ਰਵੀਨ ਜੀ, ਇੱਕ ਤਾਂ ਉਹ ਪਰਿਵਾਰ ਹੋਣਗੇ ਜਿਨ੍ਹਾਂ ਲਈ 1000 ਰੁਪਈਆ ਮਜ਼ਾਕ ਲੱਗੂਗਾ ਜੇ ਉਹਨਾਂ ਦੀ ਜੇਬ ਚ ਆਊਗਾ। ਉਹ ਲੈਣਗੇ ਵੀ ਤੇ ਮਜ਼ਾਕ ਵੀ ਉਡਾਉਣਗੇ ਜੀ ਜੀ।
ਹੈ ਨਾ, ਲੈਣੋਂ ਇਨਕਾਰੀ ਵੀ ਨਹੀਂ ਹੋਣਗੇ, ਹੈ ਨਾ। ਜਾਂ ਤਾਂ ਲੀਕ ਮਾਰ ਕੇ ਚੱਲੋ ਨਾ ਕਿ ਆ ਜੋ ਵੀ ਨਹੀਂ ਚਾਹੀਦਾ ਹੈ ਜਾਂ ਪੈਸਾ, ਹੈ ਨਾ, ਦਮ ਰੱਖਣਾ ਪੈਂਦਾ ਉਹਦੇ ਲਈ। ਜੀ ਜੀ ਬਿਲਕੁਲ। ਜਾਂ ਫਿਰ ਮਜ਼ਾਕ ਨਾ ਡਾਓ ਫਿਰ ਜੇ ਲੈ ਰਹੇ। ਦੂਸਰੇ ਪਾਸੇ ਪੰਜਾਬ ਦੇ ਬਹੁਤ ਉਹ ਪਰਿਵਾਰ ਹੋਣਗੇ ਜਿਹੜਾ ਘਰਾਂ 'ਚ ਸਿਰਫ ਬਿਰਧ ਹੱਥ ਰਹਿ ਗਏ, ਜਿਨ੍ਹਾਂ 'ਚ ਮਤਲਬ ਬਜ਼ੁਰਗ ਜੋੜੇ ਨੇ, ਕੋਈ ਇਕੱਲਾ ਹੈ ਤੇ ਕੋਈ ਜੋੜੇ ਦੇ ਰੂਪ 'ਚ। ਜੇ ਉਹਨਾਂ ਦੇ ਘਰਾਂ 'ਚ ਬੁਢਾਪਾ ਪੈਨਸ਼ਨ ਆ ਵੀ ਰਹੀ ਹੈ ਜਾਂ ਇਕੱਲੀ ਬਜ਼ੁਰਗ ਨੂੰ ਵਿਧਵਾ ਪੈਨਸ਼ਨ ਮਿਲ ਵੀ ਰਹੀ ਹੈ, ਤੇ ਜੇ ਉਹਦੇ ਵਿੱਚ 1000 ਰੁਪਇਆ ਐਡ ਵੀ ਹੋ ਜਾਵੇ ਤਾਂ ਉਹ ਮਾੜਾ ਨਹੀਂ। ਜੇ ਮੰਨ ਲਓ 2 ਜਣਿਆਂ ਨੂੰ 3000 ਮਿਲਦਾ ਤੇ 2000 ਹੋਰ ਮਿਲ ਜੂ 5000, ਤਾਂ ਵੀ ਘਰ ਦਾ ਚੁੱਲ੍ਹਾ ਨਹੀਂ ਚੱਲਦਾ 5000 ਨਾਲ। ਠੀਕ ਹੈ ਨਾ। ਇਹ ਲੋੜਵੰਦ ਪਰਿਵਾਰ ਨੇ, ਅਸੀਂ ਇਹ ਨਹੀਂ ਕਹਿੰਦੇ ਕਿ ਹਾਂ ਨਹੀਂ ਮਿਲਣਾ ਚਾਹੀਦਾ, ਪਰ ਸਵਾਲ ਇਹ ਹੈ ਕਿ ਸਿਹਤ, ਸਿੱਖਿਆ, ਸਮਾਜਿਕ ਸੁਰੱਖਿਆ, ਜੇ ਸਰਕਾਰ ਇਹਨਾਂ ਬੁਨਿਆਦੀ ਚੀਜ਼ਾਂ ਵੱਲ ਧਿਆਨ ਦੇਵੇ ਤੇ ਉਹਦੇ ਨਾਲ ਕਾਫੀ ਕੁਝ ਪੰਜਾਬ ਮਜ਼ਬੂਤ ਹੋ ਸਕਦਾ। ਓਵਰਆਲ ਪੰਜਾਬ ਨੂੰ ਮਜ਼ਬੂਤ ਕਰਨ ਦੇ ਲਈ ਕੋਈ ਰੋਡ ਮੈਪ ਲੈ ਕੇ ਚੱਲਣਾ, ਕਿ ਰੁਜ਼ਗਾਰ ਦਾ, ਚੁੱਲ੍ਹਾ ਮੱਘਣ ਦਾ, ਇਹ ਹੀਲਾ ਵਸੀਲਾ ਕਰਨਾ, ਉਹਦੇ ਲਈ ਕੋਈ ਯੋਜਨਾ ਨਹੀਂ। ਇਹ ਪੈਸੇ ਕੁਝ ਪਰਿਵਾਰਾਂ ਲਈ, ਬਹੁਤ ਲੋੜਵੰਦ ਪਰਿਵਾਰਾਂ ਲਈ ਵਾਜਬ ਨੇ, ਸਹੀ ਗੱਲ, ਪਰ ਸਾਰੇ ਪਰਿਵਾਰਾਂ ਦੇ ਵਿੱਚ ਤੁਹਾਡਾ ਤਰੀਕਾ ਇਹ ਬਣਾ ਕੇ ਕਿ ਸਿੱਟਣੇ ਇੱਕ ਵਾਰ ਪੈਸੇ, ਇਹਨੂੰ ਵੋਟ ਖਰੀਦਣਾ ਕਹਿੰਦੇ ਆ। ਤੇ ਤੁਸੀਂ ਇਸ ਨੀਤੀ ਤੇ ਇਸ ਨੂੰ ਲੈ ਕੇ ਆਏ ਹੋ। ਹੁਣ ਤੁਹਾਨੂੰ ਲੱਗਦਾ ਕਿ ਬੀਜੇਪੀ ਦੀ ਨਜ਼ਰ ਐਸੀ ਵਰਗ ਤੇ ਇਸ ਲਈ 500 ਰੁਪਇਆ ਵਧਾ ਦਿਓ। ਤੁਹਾਨੂੰ ਲੱਗਦਾ ਕਿ ਦੁਆਬੇ ਖੇਤਰ 'ਚ ਚੰਨੀ ਜਿੱਤ ਗਿਆ ਸੀ, ਕਾਂਗਰਸ ਨਾਲ ਕਿਤੇ ਜ਼ਿਆਦਾ ਲੈ ਜਾਵੇ ਦਲਿਤ ਭਾਈਚਾਰੇ ਨਾਲ, ਇਸ ਲਈ 500 ਰੁਪਇਆ ਵਧਾ ਦਿਓ। ਮਤਲਬ 500 ਰੁਪਇਆ ਪਲੱਸ ਕਰਕੇ ਤੁਸੀਂ ਉਹ ਵੋਟ ਦੀ ਗਰੰਟੀ ਲੈਣ ਨੂੰ ਕਰਦੇ ਹੋ ਉਹਨਾਂ ਤੋਂ। ਇਹ ਵੋਟ ਦੀ ਸਿਆਸਤ ਹੈ। ਸਹੀ ਹੈ। ਹੁਣ ਇਹ 1000 ਰੁਪਏ ਦੇ ਪਹਿਲੂ ਦੇ ਉੱਤੇ ਠੀਕ ਹੈ, ਤੁਸੀਂ ਜ਼ਿਆਦਾ ਸ਼ਰਤਾਂ ਵੀ ਨਹੀਂ ਲਾਈਆਂ ਕਿ ਭਾਈ ਜੇ ਤਾਂ ਕੋਈ ਸਰਕਾਰੀ ਮੁਲਾਜ਼ਮ ਹੈ ਬੀਬੀ, ਪਹਿਲਾਂ ਰਹੀ ਜਾਂ ਮੌਜੂਦਾ, ਫਿਰ ਤਾਂ ਨਹੀਂ ਮਿਲੂ। ਫਿਰ ਤੁਸੀਂ ਕਿਹਾ ਕਿ ਵੀ ਜੇ ਉਹ ਇਨਕਮ ਟੈਕਸ ਦੀ ਰਿਟਰਨ ਭਰਦੀ ਹੈ ਕੋਈ ਮਸਲਾ ਨਹੀਂ, ਪਰ ਜੇ ਇਨਕਮ ਟੈਕਸ ਦੀ ਰਿਟਰਨ ਜਦੋਂ ਟੈਕਸ ਕੱਟਦਾ ਫਿਰ ਉਹਨੂੰ ਨਹੀਂ ਮਿਲੂ। ਮਤਲਬ ਵਾਜਬ ਰੋਕਾਂ ਲਾਈਆਂ। ਇਹ ਨਹੀਂਗਾ ਕਿ ਬਹੁਤ ਜ਼ਿਆਦਾ ਬਹਾਨੇਬਾਜ਼ੀ ਹੈ ਇਹਦੇ ਵਿੱਚ, ਪਰ ਤਾਂ ਵੀ ਲੋਕਾਂ ਨੂੰ ਸ਼ੰਕੇ ਸ਼ੋਭੇ ਹੈ ਕਿ ਨਹੀਂ ਮਿਲਣਾ ਸਮੇਂ ਸਿਰ। ਸਹੀ ਹੈ। ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਦਾ ਡਰਾਮਾ ਹੋਣਾ। ਮੰਨਿਆ ਜਾ ਰਿਹਾ ਕਿ ਚੋਣਾਂ ਤੋਂ 4 ਮਹੀਨੇ 6 ਮਹੀਨੇ ਪਹਿਲਾਂ ਇਕੱਠੀ ਇੱਕ ਕਿਸ਼ਤ ਪਾ ਕੇ ਹੀ ਗਰੰਟੀ ਕਰਨ ਦੀ ਕੋਸ਼ਿਸ਼ ਕਰਨਗੇ, ਜਿਵੇਂ 10,000 ਦੀ ਕਿਸ਼ਤ ਯੂਪੀ 'ਚ ਪਾਈ ਸੀ। ਉਹੇ ਜਿਹੇ ਫਾਰਮੂਲੇ ਤੇ ਕੰਮ ਕਰ ਰਹੇ ਹੋਣੇ। ਪਰ ਆਪਾਂ ਆਰਥਿਕ ਸਥਿਤੀ ਦੀ ਵੀ ਗੱਲ ਕੀਤੀ ਹੈ, ਬਿਲਕੁਲ। ਆਪਾਂ ਪੰਜਾਬ ਦੇ ਚੰਗੇ ਤੇ ਕਮਜ਼ੋਰ ਵਰਗ ਪਰਿਵਾਰਾਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ। ਇਸ ਮਸਲੇ ਤੇ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਲੈਣਗੀਆਂ ਜੀ, ਲੱਗਦਾ ਨਹੀਂ ਐਦਾਂ ਹੋਣਾ। ਉਹਨਾਂ ਨੂੰ ਆਪਣਾ ਹੀ ਪਾਲਾ ਖਾਈ ਜਾਂਦਾ ਹੈ ਕਿ ਇਹ 1000 ਰੁਪਏ ਵਾਲਾ ਜਿਹੜਾ ਜਾਲ ਵੋਟਾਂ ਲਈ ਵਿਛਾਇਆ ਭਗਵੰਤ ਮਾਨ ਦੀ ਪਾਰਟੀ ਨੇ, ਸਰਕਾਰ ਨੇ, ਜੇ ਇਹਦਾ ਵਿਰੋਧ ਕੀਤਾ ਤਾਂ ਸਾਡੀਆਂ ਵੋਟਾਂ ਨਾ ਖਰਾਬ ਹੋ ਜਾਣ। ਜੇ ਇਹਦੇ ਹੱਕ ਚਾਹੁੰਦੇ ਆ ਸਿੱਧੇ, ਫਿਰ ਅਸੀਂ ਕਿਵੇਂ ਕਹਾਂਗੇ ਕਿ ਆਰਥਿਕ ਸਥਿਤੀ ਮਾੜੀ ਹੈ ਜੀ। ਸਹੀ ਹੈ। ਜੇ ਅਸੀਂ ਕੱਲ ਨੂੰ ਇਹ ਕਹਿੰਦੇ ਅਸੀਂ ਵੀ ਦੇਾਂਗੇ, ਹੈ ਨਾ, ਫਿਰ ਕਹਿਣਗੇ ਤੁਹਾਡੀ ਵਾਰ ਨੂੰ ਪੈਸਾ ਕਿੱਥੋਂ ਆ ਜਾਊਗਾ, ਇਹਨਾਂ ਦੀ ਵਾਰ ਨੂੰ ਕਹਿੰਦੇ ਪੈਸਾ ਹੈ ਨਹੀਂ। ਉਹ ਐਸੇ ਫਸੇ ਨੇ, ਨਾ ਇਹਦੇ ਹੱਕ 'ਚ ਬੋਲ ਪਾਉਣ ਨਾ ਵਿਰੋਧ 'ਚ। ਇੱਕ ਸਾਡੇ ਸੀਨੀਅਰ ਪੱਤਰਕਾਰ ਨੇ, ਮੈਂ ਕੱਲ ਉਹਨੂੰ ਸੁਣ ਰਿਹਾ ਸੀਗਾ ਕਿਤੇ, ਤੇ ਉਹ ਕਹਿ ਰਹੇ ਸੀ, ਕਹਿੰਦੇ ਵੀ ਐਂ ਕਰਨ ਬਾਕੀ ਦਲਾਂ ਵਾਲੇ, ਜਿਹੜਾ 48,000 ਮੰਗੀ ਜਾਂਦੇ ਨੇ ਉਹਨਾਂ ਤੋਂ ਕੋਈ ਪਿਛਲਾ ਦੇ ਦਿਓ ਜੀ 4 ਸਾਲ ਦਾ, ਉਹ ਕਹਿ ਦੇਣਗੇ ਅਸੀਂ ਆ ਕੇ ਦੇ ਦਾਂਗੇ। ਦੇਣਾ ਕਿੱਥੋਂ ਉਹ ਵੀ ਦੱਸਣਾ ਪਊਗਾ ਨਾ। ਇਹ ਵੀ ਨਹੀਂ ਕਿਹਾ ਜਾਣਾ, ਸਵਾਲ ਤਾਂ ਇਹ ਵੀ ਨਹੀਂ ਕਿਹਾ ਜਾਣਾ। ਸੋ ਇਸ ਲਈ 1000 ਰੁਪਏ ਦਾ ਸਿਆਸੀ ਜਾਲ, ਜਿੱਥੇ ਸੱਤਾਧਾਰੀ ਧਿਰ ਲਈ ਅਜੇ ਵੀ ਚੁਣੌਤੀ ਬਣਿਆ, ਕਿਉਂਕਿ ਬਹੁਤ ਜ਼ਮੀਨਾਂ ਲੇਖੇ ਲਾਉਣ ਦੀ ਕੋਸ਼ਿਸ਼ ਕੀਤੀ ਇਹਦੇ ਲਈ, ਕਿ ਜ਼ਮੀਨਾਂ ਲੇਖੇ ਲਾ ਕੇ ਇਹਨਾਂ ਨੂੰ ਵੇਚ ਕੇ ਵੱਟ ਕੇ 1000 ਰੁਪਏ ਦੇ ਦਈਏ। ਪਰ ਆਖਰ ਇਹ ਹੱਕ ਚੱਬਿਆ ਕਿਵੇਂ ਆ, ਤੇ ਦੇਖਣ ਵਾਲੀ ਗੱਲ ਹੋਊਗੀ ਜਦੋਂ ਖਾਤਿਆਂ 'ਚ ਆਉਣਗੇ। ਤੇ ਇਸ ਲਈ ਉਹਨਾਂ ਲਈ ਤਾਂ ਇਹ ਜਾਲ ਮੁਸੀਬਤ ਬਣਿਆ ਹੀ ਬਣਿਆ, ਵਿਰੋਧੀ ਦਲਾਂ ਲਈ ਵੀ ਇਹ ਮੁਸੀਬਤ ਬਣਿਆ ਹੋਇਆ। ਪਰ ਬੀਬੀਆਂ ਅਜੇ ਖਾਸ ਕਰਕੇ ਜਿਵੇਂ ਡਰਾਮਾ ਰਚਾਇਆ, ਨਚਾ ਲੋ ਗਵਾ ਲੋ, ਇੰਨਾ ਪੰਜਾਬ ਹਲਕਾ ਨੀਗਾ। ਏਦਾਂ ਪੰਜਾਬ ਨੂੰ ਬਦਨਾਮ ਵੀ ਨਾ ਕਰੋ ਜੀ। ਸਹੀ ਹੈ, ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਚੰਡੀਗੜ੍ਹ ਦੀ ਪੁਲਿਸ ਨੇ ਕਹਿਰ ਢਾਇਆ, ਜਿਹੜਾ ਗੁੰਡਾਗਰਦੀ ਕੀਤੀ ਹੈ, ਪੰਜਾਬੀ ਜਿਹੜੇ ਸਿੱਖ ਵਿਦਿਆਰਥੀ ਨੇ ਉਹਨਾਂ ਤੋਂ ਤਸ਼ੱਦਦ ਵੀ ਢਾਇਆ, ਖਿੱਚ-ਧੂ ਵੀ ਕੀਤੀ, ਤੇ ਪੱਗਾਂ ਵੀ, ਦਸਤਾਰਾਂ ਵੀ ਕਈਆਂ ਦੀਆਂ ਲਈਆਂ ਜੀ। ਪ੍ਰਵੀਨ ਜੀ, ਪੰਜਾਬ ਯੂਨੀਵਰਸਿਟੀ ਨੂੰ ਲਗਾਤਾਰ ਕੇਂਦਰ ਆਪਣੇ ਕੰਟਰੋਲ 'ਚ ਲੈਣ ਨੂੰ ਫਿਰਦਾ ਹੈ, ਉਹਦੇ ਕੇਂਦਰੀਕਰਨ ਦੀ ਕਵਾਇਦ ਹੈ। ਬਿਲਕੁਲ। ਉਹਦਾ ਰਾਸ਼ਟਰੀਕਰਨ ਹੋ ਜਾਵੇ, ਉਹਦਾ ਕੇਂਦਰੀਕਰਨ ਹੋ ਜਾਵੇ, ਉਹਦਾ RSS ਭਾਜਪਾਈਕਰਨ ਹੋ ਜਾਵੇ, ਇੱਕੋ ਚੀਜ਼ ਹੈ। ਕੋਈ ਚੀਜ਼ ਹੈ, ਤਿੰਨਾਂ 'ਚੋਂ ਇੱਕੋ ਵਰਤਾਰਾ ਹੈ। ਧੱਕੇ ਉਧਰ ਨੂੰ ਲੈ ਕੇ ਜਾਣਾ ਚਾਹੁੰਦੇ ਨੇ। ਉਸੇ ਕੜੀ ਦੇ ਤਹਿਤ ਕਿ ਅਸੀਂ ਜੀ 350 ਸਾਲਾ ਮਨਾ ਰਹੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇੱਕ ਸਮਾਗਮ ਰੱਖਿਆ। ਠੀਕ ਹੈ, ਸਮਾਗਮ ਕੋਈ ਵੀ ਸੰਸਥਾ, ਕੋਈ ਵੀ ਧਿਰ, ਉੱਥੇ ABVP ਵੀ ਹੈ, ਤੇ ਉੱਥੇ ਸੱਥ ਵੀ ਹੈ, ਉੱਥੇ
ਬਾਕੀ ਰਾਜਨੀਤਿਕ ਪਾਰਟੀਆਂ ਦੀ ਵੀ ਵਿੰਗ ਹੈਗੇ, ਵਿਦਿਆਰਥੀ ਵਿੰਗ, ਕੋਈ ਵੀ ਰੱਖ ਸਕਦਾ, ਰੱਖੋ। ਪਰ ਉਹ ਚ ਬੁਲਾਰੇ ਕੌਣ ਆ ਰਹੇ ਨੇ, ਇਹ ਕਾਫੀ ਕੁਝ ਤੈਅ ਕਰਦਾ। ਜੇ ਸੱਥ ਕਰਾਉਂਦੀ ਆ ਕੋਈ ਸਮਾਗਮ, ਉਹ ਬੁਲਾਰੇ ਕਿਹੜੀ ਬੁਲਾ ਰਹੀ ਹੈ, ਤੇ ਬਾਕੀ ਲੋਕ ਉਹਦੇ ਤੇ ਵੀ ਨਜ਼ਰ ਰੱਖਦੇ ਨੇ। ਤੇ ਜੇ ਹੁਣ RSS ਜਾਂ ਉਹਨਾਂ ਦਾ ਕੋਈ ਵਿੰਗ ਕਰਾ ਰਿਹਾ, ਤੇ ਉਹਨਾਂ ਚ ਬੁਲਾਰੇ ਕੌਣ ਨੇ, ਲੋਕਾਂ ਨੂੰ ਉਹ ਵੀ ਸਮਝ ਆਉਂਦੀ ਹੈ ਕਿ ਤੁਸੀਂ ਕਿਹੋ ਜਿਹੀ ਅੱਗ ਲਾਉਣਾ ਚਾਹੁੰਦੇ ਹੋ, ਕਿਹੋ ਜਿਹਾ ਵਰਗ ਵੰਡ ਕਰਨਾ ਚਾਹੁੰਦੇ ਹੋ, ਹੈਨਾ, ਕਿਹੋ ਜਿਹਾ ਰਲੇਵਾਂ ਕਰਾਉਣ ਨੂੰ ਫਿਰਦੇ ਹੋ, ਹੈਨਾ। ਇਹ ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਤੁਸੀਂ ਕਿਵੇਂ ਰਲਗੱਡ ਕਰਨਾ। ਸੋ ਉਸ ਨੂੰ ਲੈ ਕੇ ਸੱਥ ਦੀ ਅਗਵਾਈ ਦੇ ਹੇਠ, ਕਿਉਂਕਿ ਉਹਨਾਂ ਦੇ ਨੁਮਾਇੰਦੇ ਜਿੱਤੇ ਹੋਏ ਨੇ ਤੇ ਯੂਨਿਟੀ ਹੈ, ਤੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਵੀ ਇਹ ਬੁਲਾਰੇ, ਇਹ ਤਰੀਕਾ ਮਨਜ਼ੂਰ ਨਹੀਂ ਸਾਨੂੰ। ਠੀਕ ਹੈ। ਤੇ ਜਾਂ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ, ਕਿ ਸਪਸ਼ਟ ਕਰ ਦਿਓ ਕਿ ਹਾਂ ਸਿੱਖ ਧਰਮ ਨੂੰ ਤੁਸੀਂ ਕਿਵੇਂ ਆਇਡੈਂਟੀਫਾਈ ਕਰਦੇ ਹੋ। ਇਹਦੇ ਉੱਤੇ ਉਹਨਾਂ ਕੋਲ ਜਵਾਬ ਨਹੀਂਗਾ। ਪੁਲਿਸ ਬਾਹਰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਖਿੱਚਤੂ ਕਰ ਰਹੀ ਸੀ, ਤਾਂ ਵੀ ਕੁਝ ਬੱਚੇ ਸਾਰਥਕ ਤਰੀਕੇ ਨਾਲ ਅੰਦਰ ਚਲੇ ਗਏ। ਉਹਨਾਂ ਨੇ ਅੰਦਰ ਬੜੇ ਨਿਮਰਤਾ ਦੇ ਤਰੀਕੇ ਨਾਲ ਸਵਾਲ ਪੁੱਛੇ, ਬੜੇ ਅਦਬ ਤਰੀਕੇ ਨਾਲ ਸਵਾਲ ਪੁੱਛੇ। ਉਹਦਾ ਵੀ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਵੀ ਧੂ ਕਰਕੇ ਹਾਲ ਚੋਂ ਬਾਹਰ ਕੱਢਿਆ ਗਿਆ ਜੀ। ਬੱਚਿਆਂ ਨੂੰ ਬੱਸਾਂ 'ਚ ਲੱਦਿਆ, ਧੂਇਆ, ਘੜੀਸਿਆ, ਬਦਸਲੂਕੀ ਕੀਤੀ, ਦਸਤਾਰਾਂ, ਚੁੰਨੀਆਂ ਰੋਲੀਆਂ, ਤੇ ਬਾਅਦ ਚੋਂ ਕਿਸੇ ਨੂੰ ਕਿਤੇ ਜਾ ਕੇ ਲਾ ਦੋ, ਕਿਸੇ ਨੂੰ ਕਿਤੇ ਜਾ ਕੇ ਲਾ ਦੋ, ਥਾਣੇ ਲੈ ਗਏ ਜੀ, ਲਾਹ ਤੇ। ਸਵਾਲ ਇਹ ਹੈ ਕਿ ਜਦੋਂ ਤੁਸੀਂ ਸਿੱਖਿਆ ਦੇ ਮੰਦਰ, ਗਿਆਨ ਦੇ ਗੁਰਦੁਆਰੇ ਨੂੰ ਵੀ ਤੁਸੀਂ ਧਰਮ ਦੀ ਰੰਗਤ ਦਓਗੇ, ਫਿਰ ਇਹ ਮਨਜ਼ੂਰ ਨਹੀਂ। ਸੋ ਪੰਜਾਬ ਯੂਨੀਵਰਸਿਟੀ ਪਹਿਲਾਂ ਪੰਜਾਬ ਦੀ ਹੈ, ਸਹੀ ਹੈ, ਚੰਡੀਗੜ੍ਹ ਪੰਜਾਬ ਦਾ। ਇਸ ਨੁਕਤੇ ਤੇ ਤੁਸੀਂ ਆਉਣ ਲਈ ਤਿਆਰ ਨਹੀਂ, ਪਰ ਉਸ ਅਦਾਰੇ ਨੂੰ ਸਿੱਧਾ ਆਪਣੇ ਕੰਟਰੋਲ 'ਚ, ਆਪਣੀ ਵਿਚਾਰਧਾਰਾ ਦੇ ਕੰਟਰੋਲ 'ਚ ਲੈਣਾ ਚਾਹੁੰਦੇ ਹੋ। ਇਸ ਨੂੰ ਲੈ ਕੇ ਵਿਦਿਆਰਥੀਆਂ ਨੇ ਰੋਸ ਪ੍ਰਗਟਾਇਆ, ਤੇ ਪੁਲਿਸ ਅਮਿਤ ਸ਼ਾਹ ਦੀ ਜੀ, ਯੂਨੀਵਰਸਿਟੀ ਦੀ ਵਾਈਸ ਚਾਂਸਲਰ ਅਮਿਤ ਸ਼ਾਹ ਦੀ, ਰਾਜਪਾਲ ਅਮਿਤ ਸ਼ਾਹ ਦਾ, ਤੇ ਫਿਰ ਅਗਲਿਆਂ ਦੇ ਸੈਮੀਨਾਰ ਤੇ ਅਗਲਿਆਂ ਦੀ ਤੰਤਰ ਜੰਤਰ, ਅਗਲੇ ਕਹਿੰਦੇ ਤਾਂ ਵੀ ਨਾ ਅਸੀਂ ਕਰ ਸਕੀਏ। ਫਿਰ ਇਹ ਵਧੀਕੀਆਂ ਤਾਂ ਉਹਨਾਂ ਨੂੰ ਜਾਇਜ਼ ਲੱਗਦੀਆਂ ਨਾ ਜੀ। ਇਹ ਤਾਂ ਚੰਡੀਗੜ੍ਹ ਪੁਲਿਸ ਆ, ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ, ਹਾਲਾਂਕਿ ਨਾ ਤਾਂ ਚੰਡੀਗੜ੍ਹ ਹੀ ਕੇਂਦਰ ਦਾ ਤੇ ਨਾ ਹੀ ਯੂਨੀਵਰਸਿਟੀ ਕੇਂਦਰ ਦੀ ਹੈ। ਪੁਲਿਸ ਆਪਦੀ ਜਦੋਂ ਲੈ ਲੈਣਗੇ ਆਪਦਾ ਵਾਪਸ, ਉਦੋਂ ਆਪਾਂ ਲੈ ਲਾਂਗੇ, ਉਦੋਂ ਭੇਜ ਦਿਆਂਗੇ ਉਹਨਾਂ ਦੀ ਵਾਪਸ। ਇੱਥੇ ਤਾਂ ਮੁੱਖ ਮੰਤਰੀ ਪੰਜਾਬ ਦੇ ਉੱਤੇ ਦੋਸ਼ ਲੱਗਦੇ ਰਹੇ ਵੀ ਜਦੋਂ ਧਰਨਾ ਚੱਲ ਰਿਹਾ ਸੀ ਤਾਂ ਉਹਨੇ ਪੁਲਿਸ ਭੇਜਤੀ ਮੋਹਾਲੀ ਦੇ ਵਿੱਚ, ਉਹ ਰੋਕ ਰਹੀ ਸੀ ਲੋਕਾਂ ਨੂੰ। ਉਹਨਾਂ ਨੂੰ ਕੀ ਡਰ ਸੀਗਾ? ਹੁਣ ਵੀ ਹਾਲ ਤੱਕ ਦੱਸ ਦੇਣਗੇ ਮੁੱਖ ਮੰਤਰੀ ਦਾ, ਪੰਜਾਬ ਸਰਕਾਰ ਦਾ ਇਸ ਮਸਲੇ ਤੇ ਕੋਈ ਬਿਆਨ, ਕਿਤੇ ਟਿੱਪਣੀ ਆਈ ਹੋਵੇ ਕੋਈ? ਨਾ, ਕਦੇ ਵੀ ਨਹੀਂ, ਕਦੇ ਵੀ ਨਹੀਂ। ਉਹ ਤਾਂ ਕੱਲ ਵੀ ਗੁਰਦਾਸਪੁਰ ਕਾਦੀਆਂ ਖੇਤਰ ਜਾ ਕੇ ਆ ਕੇ ਰਣਜੀਤ ਸਿੰਘ ਦੇ ਘਰ ਤੱਕ ਨਹੀਂ ਜਾ ਹੋਏ। ਜੀ ਬਿਲਕੁਲ। ਤੇ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।